exposes double standards. India on Canada charging 2 persons for online threats against Prime Minister Justin Trudeau. ਜਦੋਂ ਕੋਈ ਜਮਹੂਰੀਅਤ ਦੋਹਰਾ ਮਾਪਦੰਡ ਅਪਣਾਉਂਦੀ ਹੈ ਫਿਰ ਉੱਥੇ ਰੂਲ ਆਫ ਲਾਅ ਜਾਂ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਨਹੀਂ ਹੁੰਦੀ, ਇਹ ਆਪਣੇ ਦੋਹਰੇ ਮਾਪਦੰਡ ਨੂੰ ਦਿਖਾ ਰਹੀਆਂ ਹੁੰਦੀਆਂ। ਮਤਲਬ ਇਹ ਹੈ ਕਿ ਕੈਨੇਡਾ 'ਚ ਕੋਈ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਨਹੀਂ ਹੈ ਕਿ ਜੀ ਖਾਲਿਸਤਾਨੀ ਆਪਣੀ ਗੱਲ ਕਹਿ ਸਕਦੇ ਨੇ। ਅਜੇ ਤੱਕ ਵੀ ਕਿਸੇ ਕੈਨੇਡੀਅਨ ਸਿੱਖ ਨੇ, ਕਿਸੇ ਕੈਨੇਡੀਅਨ ਸਿੱਖ ਜਥੇਬੰਦੀ ਨੇ, ਕਿਸੇ ਇੰਡੀਅਨ ਲੀਡਰ, ਕਿਸੇ ਇੰਡੀਅਨ ਡਿਪਲੋਮੈਟ ਕਿਸੇ ਦੂਜੇ ਦੇ ਖਿਲਾਫ ਹਿੰਸਕ ਕਾਰਵਾਈ ਦਾ ਸੱਦਾ ਨਹੀਂ ਦਿੱਤਾ, ਕੋਈ ਧਮਕੀ ਨਹੀਂ ਦਿੱਤੀ ਔਰ ਇਹ ਮੋਸਟ ਪ੍ਰੋਟੈਕਟਡ ਲੋਕ ਨੇ। ਇਸ ਦੇ ਉਲਟ ਇੰਡੀਅਨ ਏਜੰਸੀਆਂ ਨੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ। ਜਸਟਿਨ ਟਰੂਡੋ ਨੂੰ ਸੋਸ਼ਲ ਮੀਡੀਆ ਦੇ ਉੱਤੇ ਕੋਈ 2 ਬੰਦਿਆਂ ਨੇ ਮਾਰ ਦੇਣ ਦੀ, ਜਾਨੋਂ ਮਾਰਨ ਦੀ ਧਮਕੀ ਦਿੱਤੀ, ਉਹ ਟਰੇਸ ਕਰ ਲਿਆ ਉਹਨਾਂ ਨੇ, ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਨੇ, ਤੇ ਉਹਨਾਂ ਦੇ ਖਿਲਾਫ ਜਿਹੜਾ ਉਹ ਕੇਸ ਰਜਿਸਟਰ ਕੀਤਾ। ਪੋਲੀਟੀਕਲ ਪਾਰਟੀ ਹੈ ਉਹਨਾਂ ਦੀ NDP, ਉਹਨਾਂ ਦੇ ਲੀਡਰ ਜਗਦੀਪ ਸਿੰਘ ਨੂੰ ਇਸ ਲੈਵਲ ਦੀ ਥ੍ਰੈਟ ਸੀ ਕਿ ਵੀ ਕੈਨੇਡੀਅਨ ਏਜੰਸੀਆਂ ਨੇ ਜਿਹੜਾ ਆਪਣਾ ਸਿਕਿਉਰਿਟੀ ਕਵਰ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਉਹਦੇ ਦੇ ਦੁਆਲੇ ਲੈ ਆਉਂਦਾ। ਅਮਰੀਕਾ ਦੇ ਸਾਹਮਣੇ ਅੱਖ ਨਹੀਂ ਚੁੱਕਦੇ ਤੇ ਕੈਨੇਡਾ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਧਮਕਾ ਕੇ ਉਹ ਆਪਣੀ ਜਿਹੜੀ ਡੋਮੈਸਟਿਕ ਕਰਾਊਡ ਹੈ, ਉਹ ਗੋਬਰ ਆਰੀਆ ਵਰਗੇ ਲੋਕ ਜਾਂ ਦੂਜੇ ਜਿਹੜੇ ਝੂਠੇ ਜਿਹੇ ਉਹਨਾਂ ਦੇ ਸ਼ਾਮ ਨੂੰ ਬਹਿ ਕੇ ਜਾਲੀ ਜਿਹੀਆਂ ਮੁੱਛਾਂ ਦੇ ਉੱਤੇ ਹੱਥ ਫੇਰਦੇ ਨੇ ਕਿ ਵੀ ਉਹਨਾਂ ਨੂੰ ਅਸੀਂ ਕੋਈ ਮਟੀਰੀਅਲ ਪ੍ਰੋਵਾਈਡ ਕਰ ਰਹੇ ਹਾਂ ਔਰ ਸਿੱਖਾਂ ਨੂੰ ਧਮਕਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫਰ ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 25 ਜੁਲਾਈ 2024 10 ਸਾਵਨ ਸੰਮਤ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਸਮਾਤ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਸਰਦਾਰ ਭੋਲਾ ਸਿੰਘ ਜੀ ਹੋਰਾਂ ਵੱਲੋਂ। ਸੋ ਇਹ TV 84 ਦੇ ਪੱਕੇ ਸਪੋਰਟਰ ਨੇ ਔਰ ਖਾਲਿਸਤਾਨ ਦੀ ਕਾਮਨਾ ਕਰਦੇ ਨੇ ਔਰ ਜਿਹੜੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੋਲਾ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਕੈਨੇਡਾ ਦੇ ਹਵਾਲੇ ਨਾਲ ਕਿ ਭਾਰਤ ਦੀ ਮੋਦੀ ਸਰਕਾਰ ਦਾ ਕੈਨੇਡਾ ਪ੍ਰਤੀ ਹਮਲਾਵਰ ਰੁਖ ਜਿਹੜਾ ਹੈ ਉਹ ਲਗਾਤਾਰ ਬਰਾਬਰ ਜਿਹੜਾ ਉਹ ਜਾਰੀ ਹੈ ਔਰ ਹਿੰਦੂਤਵੀ MP ਚੰਦਰਾ ਆਰੀਆ ਵੱਲੋਂ ਲਗਾਤਾਰ ਸਿੱਖਾਂ ਵਿਰੁੱਧ ਜ਼ਹਿਰ ਹੈ ਉਹ ਉਗਲਿਆ ਜਾ ਰਿਹਾ ਔਰ ਭਾਰਤੀ ਮੀਡੀਆ ਲਗਾਤਾਰਤਾ ਨਾਲ ਉਸ ਦੀ ਗਲਤ ਬਿਆਨੀ ਨੂੰ ਪ੍ਰਮੁਖਤਾ ਨਾਲ ਛਾਪ ਰਿਹਾ ਔਰ ਪਿਛਲੇ ਦਿਨੀ ਕੈਨੇਡੀਅਨ ਪੁਲਿਸ ਵੱਲੋਂ 2 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਸੋ ਇਸ ਦੇ ਰਿਐਕਸ਼ਨ ਵਿੱਚ ਭਾਰਤ ਸਰਕਾਰ ਨੇ ਕਿਹਾ ਹੈ ਕਿ ਉਹ ਕੈਨੇਡਾ ਦਾ ਦੋਹਰਾ ਮਾਪਦੰਡ ਹੈ। ਸੋ ਖਾਲਿਸਤਾਨੀਆਂ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ ਜਿਹੜੇ ਹਿੰਦੂਆਂ ਨੂੰ ਲਗਾਤਾਰਤਾ ਨਾਲ ਧਮਕੀਆਂ ਦਿੰਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਭੋਲਾ ਸਿੰਘ ਇੰਡੀਆਨਾ, ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਹਾਂ। ਜੀ। ਸਾਡੀ ਪਿਛਲੀ ਫੇਰੀ ਵੇਲੇ ਜਦੋਂ ਅਸੀਂ ਟੋਰਾਂਟੋ ਤੋਂ ਵਾਪਸ ਮੁੜੇ ਵਾਇਆ ਡਿਟਰੋਇਟ ਔਰ ਫਿਰ ਉਹਨਾਂ ਦੇ ਟਿਕਾਣੇ, ਸੋ ਸਮੁੱਚੇ ਪਰਿਵਾਰ ਨੇ ਜਿਵੇਂ ਸਾਨੂੰ ਵੈਲਕਮ ਕਿਹਾ, ਜਿੰਨਾ ਵਕਤ ਅਸੀਂ ਉਹਨਾਂ ਦੇ ਨਾਲ ਗੁਜ਼ਾਰਿਆ, ਔਰ ਖ਼ਾਸ ਤੌਰ 'ਤੇ ਉਹਨਾਂ ਨੇ ਜਿਹੜਾ ਬੜੀ ਵੱਡੀ ਲਾਗਤ ਦੇ ਨਾਲ ਆਲਮੋਸਟ 7-8 ਮਿਲੀਅਨ ਦੀ ਇਨਵੈਸਟਮੈਂਟ ਨਾਲ ਐਂਟਰਟੇਨਮੈਂਟ ਦੇ ਜਿਹੜਾ ਇੱਕ ਸਪਾਟ ਜਿਹਦੇ 'ਚ ਕਿ ਯੰਗਸਟਰਸ ਲਈ ਹਰ ਕਿਸਮ ਦੀਆਂ ਗੇਮਸ ਅਵੇਲੇਬਲ ਨੇ, ਉਹਨਾਂ ਨੇ ਬਾਏ ਕੀਤਾ ਔਰ ਉਸ ਦੀ ਬੜੀ ਪੋਜ਼ਿਟਿਵ ਸ਼ੁਰੂਆਤ ਹੈ। ਉਹਨਾਂ ਦੇ ਰਿਵਿਊ ਵੀ ਲੋਕਲ ਕਾਫੀ ਅੱਛੇ ਨੇ। ਨਾਈਸ। ਸੋ ਉਹਦੇ 'ਚ ਉਹਨਾਂ ਨੇ ਸ਼ਾਮ ਨੂੰ ਡਿਨਰ ਦਾ ਪ੍ਰਬੰਧ ਵੀ ਕੀਤਾ ਔਰ TV 84 ਨਾਲ ਉਹਨਾਂ ਦਾ ਜੁੜਾਵ ਲਗਾਵ ਤਾਂ 12 ਸਾਲ ਤੋਂ ਹੈ ਹੀ ਹੈ, ਪਰ ਉਹਨਾਂ ਦਾ ਸਾਡੇ ਨਾਲ ਲਗਾਵ ਆਲਮੋਸਟ 1992 ਤੋਂ ਹੀ ਹੈ। ਪਹਿਲੀ ਵਾਰ ਜਦੋਂ ਅਸੀਂ ਫਰਵਰੀ 1992 'ਚ ਖਾਲਿਸਤਾਨ ਫੇਅਰ ਸੈਂਟਰ 1400 ਕੋਲਮੈਨ ਐਵਨਿਊ ਸੈਂਟਾ ਕਲੈਰਾ ਸੈਨ ਹੋਜ਼ੇ ਦੇ ਨਾਲ ਹੈ ਜੀ ਏਅਰਪੋਰਟ ਦੀ ਬੈਕ ਤੇ ਖੋਲ੍ਹਿਆ, ਤੇ ਜਿਹੜੇ ਪਹਿਲੇ ਹਫ਼ਤਿਆਂ ਦੇ ਵਿੱਚ ਸਾਡੇ ਕੋਲ ਵਿਜ਼ਿਟ ਕਰਨ ਵਾਲੇ ਸਨ ਉਹਨਾਂ 'ਚ ਵੀਰ ਭੋਲਾ ਸਿੰਘ ਸਨ। ਉਦੋਂ ਇਹ LA ਰਹਿੰਦੇ ਸੀ। ਬਹੁਤ ਇਹਨਾਂ ਨੇ ਸਟਰਗਲ ਕੀਤੀ, ਬਹੁਤ ਮਿਹਨਤ ਕੀਤੀ, ਸਕ੍ਰੈਚ ਟੂ ਰਿਚਿਜ਼। ਅੱਜ ਉਹਨਾਂ ਦਾ ਇੱਕ ਵੱਡਾ ਬਿਜ਼ਨਸ ਐਮਪਾਇਰ ਹੈ ਜਿਸ ਦੇ ਉੱਤੇ ਜਿਹੜਾ ਉਹ ਸਾਰੇ ਰਸ਼ ਕਰਦੇ ਨੇ, ਔਰ ਉਹਨਾਂ ਨੇ ਇਹੀ ਨਹੀਂ ਵੀ ਸਾਰਾ ਪਰਿਵਾਰ ਇਕੱਠਾ ਹੈ ਔਰ ਟੁਗੈਦਰਨੈਸ ਦੇ ਨਾਲ ਹੀ ਉਹਨਾਂ ਨੇ ਇਸ ਸਕਸੈਸ ਨੂੰ ਹਾਸਲ ਕੀਤਾ। ਉਹ ਲੋਕਲ ਵੀ ਇੰਡੀਆਨਾ ਦੀ ਕਮਿਊਨਿਟੀ ਦੇ ਵਿੱਚ ਜਿੱਥੇ ਵੀ ਕੋਈ ਲੋੜ ਹੁੰਦੀ ਹੈ ਉੱਥੇ ਮਦਦਗਾਰ ਹੁੰਦੇ ਨੇ। ਨਾਈਸ। ਆਪਣਾ ਉਹਨਾਂ ਨੇ ਇੱਕ ਮੁਕਾਮ ਬਣਾਇਆ ਔਰ ਆਪਣੇ ਇਲਾਕੇ ਦੇ ਵਿੱਚ ਵੀ ਜਿਹੜਾ ਉਹ ਲੋੜਵੰਦਾਂ ਦੀ ਮਦਦ ਕਰਦੇ ਨੇ। ਸੋ ਅਸੀਂ ਜਿਹੜਾ ਸਮੁੱਚਾ ਹੀ ਪਰਿਵਾਰ ਜਿਸ ਪਿਆਰ ਦੇ ਨਾਲ ਉਹਨਾਂ ਦੇ ਸਾਰਿਆਂ ਦਾ ਹੀ ਵਰਤਾਰਾ ਹੁੰਦਾ ਹੈ, ਉਹ ਸਾਨੂੰ ਜਿਹੜਾ ਉਹ ਬਲੱਡ ਰਿਲੇਸ਼ਨਸ ਨਾਲੋਂ ਵੀ ਕਿਤੇ ਵੱਧ ਅਸੀਂ ਉਸ ਅਫੈਕਸ਼ਨ ਨੂੰ ਮਹਿਸੂਸ ਕਰਦੇ ਹਾਂ, ਕਿਉਂਕਿ ਉਹਨਾਂ ਦੇ ਅੰਦਰ ਕੌਮੀ ਦਰਦ ਹੈ। ਉਹਨਾਂ ਨੇ 80s ਦੇ ਵਿੱਚ ਸੰਘਰਸ਼ ਦਾ ਖੁਦ ਵੀ ਹਿੱਸਾ ਰਹੇ ਤਾਂ ਉਹਨਾਂ ਹਾਲਾਤਾਂ 'ਚੋਂ ਨਿਕਲੇ। ਸੋ ਉਹ ਮਹਿਸੂਸ ਕਰਦੇ ਨੇ। ਹਾਲਾਂਕਿ ਬਹੁਤ ਸਾਰੇ ਇੱਥੇ ਆਏ, ਉਹਨਾਂ ਨੇ ਸੰਘਰਸ਼ ਦੇ ਨਾਂ ਥੱਲੇ ਅਸਾਈਲਮਸ ਲਈਆਂ ਔਰ ਕਾਰੋਬਾਰੀ ਹੋ ਗਏ। ਫਿਰ ਉਹਨਾਂ ਨੂੰ ਭੁੱਲ ਭੱਲ ਹੀ ਗਿਆ ਕਿ ਭਾਈ ਕਿਹਨਾਂ ਦੇ ਡੁੱਲੇ ਖੂਨ ਦੀ ਬਦੌਲਤ ਉਹਨਾਂ ਨੇ ਇਹ ਨਵੀਂ ਜ਼ਿੰਦਗੀ ਸ਼ੁਰੂ ਕੀਤੀ। ਔਰ ਕੌਮ ਦਾ ਨਿਸ਼ਾਨਾ ਤਾਂ ਅੱਜ ਵੀ, ਜਦੋਂ ਤੱਕ ਅਸੀਂ ਖਾਲਿਸਤਾਨ ਹਾਸਲ ਨਹੀਂ ਕਰਦੇ, ਇਹ ਜਿਹੜੀ ਟਾਸਕ ਹੈ ਅਨਫਿਨਿਸ਼ਡ ਹੈ। ਕੋਈ ਇਹ ਸਮਝੇ ਕਿ ਜੀ ਮੈਂ ਆਈ ਡਿਡ ਮਾਈ ਬਿਟ, ਨਹੀਂ, ਇਵੇਂ ਨਹੀਂ ਹੈ। ਜਿਨ੍ਹਾਂ ਦੇ ਅੰਦਰ ਉਹ ਅੱਗ ਲੱਗੀ ਹੁੰਦੀ ਹੈ, ਜਿਸ ਪ੍ਰਥਾਏ ਭਾਈ ਵੀਰ ਸਿੰਘ ਜੀ ਨੇ ਫਰਮਾਇਆ ਸੀ, ਉਸੇ ਕਾਂਟੈਕਸਟ ਦੇ ਵਿੱਚ ਹੀ ਮੈਂ ਗੱਲ ਕਰ ਰਿਹਾ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪੇ ਵਹਿੰਦੇ। ਜੇ ਤੁਹਾਨੂੰ ਪੰਥ ਦਾ ਇਸ਼ਕ ਹੈ, ਪੰਥ ਦਾ ਪਿਆਰ ਹੈ, ਕੌਮ ਦੇ ਨਾਲ ਹਮਦਰਦੀ ਹੈ, ਔਰ ਜੋ ਸਾਡੀ ਦੁਰਦਸ਼ਾ ਇਸ ਹਿੰਦੂਤਵੀ ਹਕੂਮਤ ਵੱਲੋਂ ਲਗਾਤਾਰਤਾ ਨਾਲ ਜਾਰੀ, ਤਾਂ 47 ਤੋਂ ਬਾਅਦ ਹੀ ਹੋ ਗਿਆ ਸੀ ਵਰਤਾਰਾ ਇਹਨਾਂ ਦਾ, ਪਰ ਪਿਛਲੇ 40 ਸਾਲਾਂ 'ਚ ਜੋ ਕੁਝ ਕਰ ਰਹੇ ਨੇ, ਜੇ ਇਸ ਸਭ ਚੋਂ ਗੁਜ਼ਰਨ ਤੋਂ ਬਾਅਦ ਵੀ ਇਹ ਸਾਨੂੰ ਇਹ ਲੱਗਦਾ ਕਿ ਇੱਥੇ ਜਿਹੜਾ ਅਸੀਂ ਸੁਰੱਖਿਅਤ ਹੈ, ਤਾਂ ਫਿਰ ਇਹ ਕਬੀਰ ਸਾਹਿਬ ਦਾ ਇਹ ਫਰਮਾਨ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਪੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ, ਕਿ ਜੋ ਗਵਾਂਢੀ ਨਾਲ ਹੋਇਆ ਉਹ ਤੇਰੇ ਨਾਲ ਵੀ ਹੋਣਾ। ਔਰ ਹੁਣ ਤਾਂ ਅਸੀਂ ਦੇਖਿਆ ਕਿ ਭਾਈ ਉਹਨਾਂ ਦੀ ਕਿਲਿੰਗ ਮਸ਼ੀਨਰੀ ਜਿਹੜੀ ਹੈ ਉਹ 7 ਸਮੁੰਦਰ ਪਾਰ ਕਰਕੇ ਕੈਨੇਡਾ, ਅਮਰੀਕਾ, UK ਤੱਕ ਵੀ ਪਹੁੰਚ ਚੁੱਕੀ ਹੈ। ਔਰ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਡਾਇਸਪੋਰਾ ਦੇ ਵਿੱਚ ਖਾਸ ਤੌਰ 'ਤੇ ਮੀਡੀਆ ਦਾ ਜਿਹੜਾ ਨੈਰੇਟਿਵ ਹੈ ਉਹੀ ਇੱਕ ਸਾਡੇ ਕੋਲ ਇੱਥੇ ਬੈਠਿਆਂ ਹਥਿਆਰ ਹੈ। ਉੱਥੇ ਲੜਾਈ ਕਿਵੇਂ ਹੋਈ, ਕੱਲ੍ਹ ਨੂੰ ਕਿਵੇਂ ਹੋਏਗੀ, ਉਹ ਉੱਥੋਂ ਦਾ ਪ੍ਰਸੰਗ ਡਿਸਕ੍ਰਾਈਬ ਕਰੇਗਾ ਜਾਂ ਉਹਨਾਂ ਦਾ ਹਕੂਮਤ ਦਾ ਐਟੀਟਿਊਡ ਦੱਸੇਗਾ। ਪਰ ਇੱਥੇ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹਾਂ, ਆਪਣਾ ਨੈਰੇਟਿਵ, ਆਪਣਾ ਬਿਰਤਾਂਤ ਸਿਰਜ ਰਹੇ ਔਰ ਉਸ ਦਾ ਅਸਰ ਵੀ ਹੋ ਰਿਹਾ ਹੈ। ਔਰ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਵਾਸ਼ਿੰਗਟਨ DC ਸਿੱਖ ਅਸੈਂਬਲੀ ਦੀ ਲੌਬਿੰਗ ਦਾ, ਅੱਜ ਹੀ ਭਾਈ ਬਲਵਿੰਦਰ ਸਿੰਘ ਇੰਡੀਆਨਾ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ, ਉਹਨਾਂ ਨੇ ਹੋਰ ਵੇਰਵੇ ਨਾਲ ਦੱਸਿਆ ਔਰ ਵੱਡੀ ਗਿਣਤੀ ਦੇ ਵਿੱਚ ਉਸ ਸਮਾਗਮ 'ਚ ਪਾਰਟਿਸਪੇਸ਼ਨ ਇੰਡੀਆਨਾ ਦੀਆਂ ਸਿੱਖ ਸੰਗਤਾਂ ਦੀ ਵੀ ਸੀ। ਔਰ ਜਿਹੜਾ ਗ੍ਰੈਗ ਪੈਂਸ ਜਿਹੜੇ ਭਰਾਤਾ ਨੇ ਮਾਈਕ ਪੈਂਸ ਦੇ, ਹਾਲਾਂ ਉਹਨਾਂ ਨੇ ਹੁਣ ਉਹ ਫਰਦਰ ਰਨ ਨਹੀਂ ਕਰ ਰਿਹਾ ਐਜ਼ ਏ ਕਾਂਗਰਸਮੈਨ, ਆਲਰੇਡੀ
ਉਹਨਾਂ ਦੀ ਥਾਂ ਜਿਹੜੇ ਆਏ ਨੇ ਉਹ ਵੀ ਸਿੱਖ ਕਾਜ਼ ਨਾਲ ਹਮਦਰਦੀ ਰੱਖਦੇ ਨੇ। ਪਰ ਉਹਨਾਂ ਨੇ ਜਿਹੜਾ ਕੱਲ ਮੈਸੇਜ ਵੀ ਦਿੱਤਾ ਉਹਦੇ 'ਚ ਇਹੀ ਸੀ ਜਿਹੜਾ ਸਾਨੂੰ ਇਹ ਕਰਨਾ ਬਣਦਾ ਔਰ ਜਿਹਦੇ ਲਈ ਕੋਈ ਕਾਸਟ ਨਹੀਂ ਲੱਗਦੀ, ਜਿਹਦੇ ਲਈ ਕੋਈ ਬਹੁਤਾ ਵਕਤ ਨਹੀਂ ਲੱਗਦਾ ਕਿ ਜਿੱਥੇ ਜਿੱਥੇ ਸਿੱਖ ਨੇ, ਅੱਜ ਅਮਰੀਕਾ ਦੀਆਂ 50 ਸਟੇਟਾਂ ਦੇ ਵਿੱਚ ਸਿੱਖ ਬੈਠੇ ਹੋਏ ਨੇ ਜੀ, ਔਰ ਤੁਸੀਂ ਆਪਣੇ ਲੋਕਲ ਕਾਂਗਰਸਮੈਨਾਂ ਦੇ ਨਾਲ ਜਾ ਕੇ ਰਾਬਤਾ ਕਰੋ। ਜਿਹੜਾ ਵੀ ਇਸ਼ੂ ਹੁੰਦਾ, ਕਿੰਨੀਆਂ ਖਬਰਾਂ ਹੁਣ ਇੰਡੀਅਨ ਸਟੇਟ ਟੈਰਰ ਦੀਆਂ ਨਿਕਲਦੀਆਂ ਨੇ, ਤੁਸੀਂ ਉਹਦੀਆਂ ਹੀ ਕਾਪੀਆਂ 4 ਪੁੱਲ ਕਰਕੇ ਉਹਨਾਂ ਨੂੰ ਅਪਡੇਟ ਰੱਖੋ, ਕਾਂਗਰਸਮੈਨਾਂ ਨੂੰ ਬਰੀਫ ਕਰੋ, ਵੋਟਾਂ ਆਪਣੀਆਂ ਬਣਾਓ ਜਿੱਥੇ ਵੀ ਹੈ ਮੌਕੇ ਸਿਰ। ਕੋਈ ਜ਼ਰੂਰੀ ਨਹੀਂ ਹੈ ਕਿ ਹਰ ਥਾਂ ਕੋਈ ਫੰਡ ਰੇਜ਼ਿੰਗਸ ਹੀ ਹੁੰਦੀਆਂ ਨੇ, ਉਹ ਵੀ ਜ਼ਰੂਰੀ ਨੇ, ਜਿਹੜੇ ਅਫੋਰਡ ਕਰਦੇ ਨੇ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ। ਪਰ ਜੇ ਰਾਬਤਾ ਰਹੇਗਾ ਲਗਾਤਾਰਤਾ ਨਾਲ, ਤੁਸੀਂ ਲੋਕਲ ਆਫਿਸ, ਤੁਹਾਨੂੰ DC ਆਉਣ ਦੀ ਲੋੜ ਨਹੀਂ ਹੈ। ਹਰ ਕਾਂਗਰਸਮੈਨ ਕੁਛ ਦਿਨ ਆਪਣੇ ਡਿਸਟ੍ਰਿਕਟ ਦੇ ਵਿੱਚ ਜਾਂਦਾ ਹੈ, ਉੱਥੇ ਉਹਨਾਂ ਦਾ ਹੈੱਡਕੁਆਰਟਰ ਹੁੰਦਾ ਹੈ, ਤੁਸੀਂ ਜਾ ਕੇ ਉਹਨਾਂ ਨੂੰ ਬਰੀਫ ਹੀ ਕਰਨਾ ਹੈ ਕਿ ਭਾਈ ਅਸੀਂ ਆਏ ਹਾਂ। ਭਾਵੇਂ ਤੁਸੀਂ ਮਹੀਨੇ 'ਚ ਇੱਕ ਵਾਰੀ ਜਾਓ, ਜਾ ਕੇ ਉਹਨਾਂ ਨੂੰ ਜਿਹੜੀ ਵੀ ਮਹੀਨੇ ਦੀਆਂ ਡਿਵੈਲਪਮੈਂਟਸ ਨੇ ਜਾਂ ਦੂਸਰੀਆਂ ਨੇ, ਤਾਂ ਕਿ ਜਦੋਂ ਵਾਸ਼ਿੰਗਟਨ DC ਦੇ ਵਿੱਚ ਸਿੱਖ ਨੁਮਾਇੰਦੇ, ਉਹ ਸਿੱਖ ਕਾਕਸ ਹੈ ਜਾਂ ਜਿਹੜੇ ਵੀ ਲੌਬਿੰਗ ਇਸ ਦੇ ਲਈ ਕਰ ਰਹੇ ਨੇ, ਉਹਨਾਂ ਨੂੰ ਪਹਿਲਾਂ ਹੀ ਬਰੀਫਿੰਗ ਹੋਏਗੀ, ਉਹਨਾਂ ਨੂੰ ਪਤਾ ਹੋਏਗਾ ਕਿ ਵੀ ਇਹ ਤਾਂ ਸਾਡੇ ਕੰਸਟੀਟਿਊਐਂਟਸ ਦਾ ਵੀ ਕੰਸਰਨ ਹੈ, ਕਿਉਂਕਿ ਉਹਨਾਂ ਦੇ ਭਰਾ ਭੈਣਾਂ ਰਿਸ਼ਤੇਦਾਰ ਵੀ ਪਿੱਛੇ ਰਹਿੰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਜ਼ਰੂਰੀ ਹੈ ਕਿ ਪਾਰਟਿਸਿਪੇਸ਼ਨ ਹੋਏ। ਇੱਥੇ ਮਹਿਜ਼ ਪੈਸੇ ਕਮਾਉਣ ਤੱਕ ਆਪਣੇ ਆਪ ਨੂੰ ਮਹਿਦੂਦ ਰੱਖਣਾ, ਇਹ ਅਸੀਂ ਵੱਡਾ ਇਨਜਸਟਿਸ ਕਰਦੇ ਹਾਂ ਸ਼ਹੀਦਾਂ ਦੇ ਡੁੱਲੇ ਖੂਨ ਨਾਲ ਵੀ ਔਰ ਕੌਮ ਦੇ ਭਵਿੱਖ ਨਾਲ ਵੀ। ਇਸ ਤੋਂ ਪਹਿਲਾਂ ਕਿ ਅਸੀਂ ਕੰਜੈਨੀਟਲ ਲਾਇਰ, ਇਹ ਕੰਜੈਨੀਟਲ ਹੁੰਦਾ ਕਿ ਜਿਨ੍ਹਾਂ ਦੇ DNA ਦੇ ਵਿੱਚ ਹੀ ਝੂਠ ਹੈ, ਲਾਇਰ ਝੂਠਾ, ਭਾਰਤੀ ਹਕੂਮਤ ਦਾ ਢਾਂਚਾ ਬ੍ਰਾਹਮਣਵਾਦੀ, ਅੱਜ ਮੋਦੀ ਅਮਿਤ ਸ਼ਾਹ ਕਾਤਲ ਬਿੱਲਾ ਰੰਗਾ ਦੀ ਜੋੜੀ ਦਾ ਮੁਲਕ, ਕਿ ਉਹ ਕਿਵੇਂ ਜਿਹੜਾ ਹੁਣ ਵੀ ਕੈਨੇਡਾ ਦੇ ਪ੍ਰਤੀ ਬੁਲਿੰਗ ਐਟੀਟਿਊਡ ਰੱਖਦੇ ਨੇ, ਕਿਵੇਂ ਝੂਠ ਦੇ ਉੱਤੇ ਉਹਨਾਂ ਦਾ ਮਬਨੀ ਸਾਰਾ ਬਿਰਤਾਂਤ ਉਸ ਨੂੰ ਰਿਪੀਟ ਕਰ ਰਹੇ ਨੇ। ਪਰ ਉਸ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਸਾਡੇ ਵੀਰ ਭਾਈ ਬਲਵਿੰਦਰ ਸਿੰਘ ਚੱਠਾ ਜੀ ਨੇ ਜਾਣਕਾਰੀ ਭੇਜੀ ਹੈ, ਪਹਿਲਾਂ ਵੀ ਉਹਨਾਂ ਨੇ ਭੇਜੀ, ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਪੋਸਟਰ ਹੈ, ਭਾਈ ਗਜਿੰਦਰ ਸਿੰਘ ਦਲ ਖਾਲਸਾ, ਜਿਨ੍ਹਾਂ ਦੀਆਂ ਸੇਵਾਵਾਂ ਨੂੰ ਕੌਮ ਵੱਲੋਂ ਯਾਦ ਕੀਤਾ ਜਾ ਰਿਹਾ ਲਗਾਤਾਰਤਾ ਨਾਲ। ਹਾਲਾਂ ਉਹਨਾਂ ਨੂੰ ਗੁਜ਼ਰਿਆਂ ਕਈ ਹਫ਼ਤੇ ਹੋ ਗਏ ਨੇ, ਲੇਕਿਨ ਅਜੇ ਵੀ, ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਵੀ ਜਿਹੜੇ ਜਦੋਂ ਉਹ ਹਯਾਤੀ 'ਚ ਹੁੰਦੇ ਨੇ ਅਸੀਂ ਉਹਨਾਂ ਦੀ ਇੰਪੋਰਟੈਂਸ ਨੂੰ ਨਹੀਂ ਸਮਝਦੇ, ਤੇ ਜਦੋਂ ਉਹ ਤੁਰ ਜਾਂਦੇ ਨੇ ਔਰ ਉਸ ਦੀ ਗੱਲ ਅੱਗੋਂ ਤੁਰਦੀ ਹੈ ਤੇ ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਭਾਈ ਅਸੀਂ ਵੀ ਉਹਨਾਂ ਪ੍ਰਤੀ ਆਪਣੀ ਸ਼ਰਧਾ ਦੇ ਫੁੱਲ ਭੇਟ ਕਰੀਏ। ਚਲੋ ਦੇਰ ਆਇਦ ਦਰੁਸਤ ਆਇਦ ਜਿੱਥੇ ਵੀ ਹੈ। ਪਰ ਮੈਂ ਇਹ ਅੱਗੇ ਵੀ ਉਹਨਾਂ ਦੇ ਤੁਰ ਜਾਣ ਵੇਲੇ ਵੀ ਕਿਹਾ ਸੀ ਉਸ ਆਪਣੇ ਪਹਿਲੇ ਪ੍ਰੋਗਰਾਮ ਦੇ ਵਿੱਚ ਕਿ ਜੇ ਅਸੀਂ ਜਿਉਂਦੇ ਜੀ ਜਿਹੜੇ ਕੌਮ ਦੇ ਨਾਇਕ ਨੇ, ਕੌਮ ਦੇ ਲਈ ਕੋਈ ਜੇਲ੍ਹਾਂ 'ਚ ਬੈਠਾ ਹੈ, ਕੋਈ ਜਿਹੜਾ ਉਹ ਪੈਸੇ ਨੂੰ ਤਰਸਦਾ, ਜਿਹੜਾ ਉਹ ਤੋਂ ਪਿਛਲੇ ਦਿਨਾਂ 'ਚ ਭਾਈ ਜਸਪਾਲ ਸਿੰਘ ਹੇਰਾ ਪਹਿਰੇਦਾਰ ਦੇ ਐਡੀਟਰ, ਔਰ ਮੈਨੂੰ ਪਤਾ ਹੈ ਕਿਹਨਾਂ ਹਾਲਾਤਾਂ 'ਚੋਂ ਲੰਘੇ, ਤਾਂ ਅਜੇ ਤੱਕ ਵੀ ਉਹ ਇਸ਼ਤਿਹਾਰ ਵੀ ਚੱਲ ਰਹੇ ਨੇ, ਸ਼ਰਧਾਂਜਲੀਆਂ ਵੀ। ਮੈਨੂੰ ਨਹੀਂ ਲੱਗਦਾ ਕਿ ਬਈ ਇਹ ਸ਼ਰਧਾਂਜਲੀਆਂ ਬਹੁਤੇ ਦੇਣ ਵਾਲਿਆਂ ਨੇ ਜਿਉਂਦੇ ਜੀ ਕਦੇ ਉਹਨਾਂ ਦੀ ਸਾਰ ਵੀ ਲਈ ਹੋਏਗੀ। ਲੇਕਿਨ ਚਲੋ ਫਿਰ ਵੀ ਅਸੀਂ ਸਮਝਦੇ ਹਾਂ ਕਿ ਵੀ ਘੱਟੋ ਘੱਟ ਤੁਰ ਜਾਣ ਬਾਅਦ ਵੀ ਜਿਹੜੇ ਯਾਦ ਕਰਦੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਜਾਂ ਦੂਜਾ ਇਹ ਤਾਂ ਲੱਗਦਾ ਵੀ ਚਲੋ ਸਾਡਾ ਬੰਦਾ ਇਸ ਪਾਸੇ ਤੁਰਿਆ ਸੀ, ਭਾਵੇਂ ਔਰ ਇਮੀਡੀਏਟ ਫੈਮਿਲੀ ਨੂੰ, ਜਿਵੇਂ ਭਾਈ ਗਜਿੰਦਰ ਸਿੰਘ ਉਹਨਾਂ ਦੀ ਬੇਟੀ ਹੈ ਬਿਕਰਮਜੀਤ ਕੌਰ ਵਿੱਕੀ, ਔਰ ਉਹਨਾਂ ਦੀ ਭਾਈ ਗਜਿੰਦਰ ਸਿੰਘ ਉਹਨਾਂ ਦੀ ਯਾਦ 'ਚ ਵਰਲਡ ਸਿੱਖ ਪਾਰਲੀਮੈਂਟ ਵੱਲੋਂ, ਹਾਲਾਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਮੀਡੀਏਟ ਇੱਕ ਸਮਾਗਮ ਉਸ ਤੋਂ ਬਾਅਦ 222 ਗੁਰਦੁਆਰਾ ਸਾਹਿਬ 'ਚ ਕੀਤਾ ਗਿਆ ਸੀ, ਜਿਹਦੇ 'ਚ ਮੈਂ ਵੀ ਪਾਰਟਿਸਿਪੇਟ ਕੀਤਾ ਸੀ। ਪਰ ਹੁਣ ਕਿਉਂਕਿ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਔਰ ਐਡਵੋਕੇਟ ਪ੍ਰਭ ਸਿੰਘ ਜਿਹੜੇ ਕੈਨੇਡਾ ਤੋਂ ਨੇ, ਉਹ ਅਮਰੀਕਾ 'ਚ ਹੀ ਨੇ, ਔਰ ਇਹ ਸਮਾਗਮ ਜਿਹੜਾ ਕਿ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ, ਇਹ ਬ੍ਰੈਡਿਕ ਰੋਡ ਤੇ ਵੱਡਾ ਗੁਰਦੁਆਰਾ ਸਾਹਿਬ ਹੈ, ਪੰਥਕ ਐਕਟੀਵਿਟੀ ਦਾ ਕੇਂਦਰ ਹੈ, ਉਸ ਦੇ ਵਿੱਚ ਆਉਂਦੇ ਐਤਵਾਰ 28 ਜੁਲਾਈ ਨੂੰ 26 ਨੂੰ ਜਿਹੜਾ ਉਹ ਅਖੰਡ ਪਾਠ ਸਾਹਿਬ ਰੱਖਿਆ ਜਾਣਾ ਹੈ ਜਿਵੇਂ ਕੱਲ੍ਹ, ਔਰ 28 ਨੂੰ ਜਿਹੜਾ ਹੈ ਉਹ ਮੇਨ ਮੁੱਖ ਪ੍ਰੋਗਰਾਮ ਹੋਏਗਾ, ਜਿਹਦੇ 'ਚ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਐਡਵੋਕੇਟ ਪ੍ਰਭ ਸਿੰਘ ਔਰ ਜ਼ਾਹਰ ਭਾਈ ਹਿੰਮਤ ਸਿੰਘ ਕੋਆਰਡੀਨੇਟਰ, ਉਹ ਵੀ ਪਾਰਟਿਸਿਪੇਟ ਕਰਨਗੇ। ਔਰ ਲੋਕਲ ਸਿੱਖ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਸ 'ਚ ਪਾਰਟਿਸਿਪੇਟ ਕਰਨ। ਮੈਂ ਵੀ ਇਹਦੇ 'ਚ ਜ਼ਰੂਰ ਹਾਜ਼ਰ ਹੁੰਦਾ, ਪਰ ਸਾਡਾ ਪ੍ਰੋਗਰਾਮ ਐਟਲਾਂਟਾ ਜਾਰਜੀਆ ਦਾ ਹੈ, ਜਿਹਦੇ 'ਚ ਅਸੀਂ ਦੀਵਾਨ ਦੇ ਵਿੱਚ ਐਤਵਾਰ ਮੁੱਖ ਗੁਰਦੁਆਰਾ ਸਾਹਿਬ
ਉਸ ਦੇ ਵਿੱਚ ਜਿਹੜਾ ਹੈ ਉਹ ਸ਼ਮੂਲੀਅਤ ਕਰਾਂਗੇ। ਜੀ ਔਰ ਅਸੀਂ ਇਹ ਅਪੀਲ ਕਰਦੇ ਹਾਂ, ਭਾਈ ਗਜਿੰਦਰ ਸਿੰਘ ਬਹੁਤ ਵੱਡਾ ਨਾਂ ਹੈ, ਬਹੁਤ ਵੱਡੀ ਇਹਨਾਂ ਦੀ ਖਿਦਮਤ ਹੈ। ਮੈਂ ਤਾਂ ਜਿੰਨੀ ਵਾਰੀ ਹੁਣ ਉਹਨਾਂ ਦਾ ਜ਼ਿਕਰ ਕਰਦਾ ਮੈਨੂੰ ਇਹ ਲੱਗਦਾ ਕਿ ਵੀ ਕਾਸ਼ ਉਹਨਾਂ ਦੀ ਸ਼ਖਸੀਅਤ ਨੂੰ ਜਿਸ ਲੈਵਲ ਦੇ ਉਹ ਸੀ ਅਸੀਂ ਸਭ ਨੇ ਉਹਨਾਂ ਦੇ ਹਯਾਤੀ 'ਚ ਹੁੰਦਿਆਂ ਰੈਕਗਨਾਈਜ਼ ਕੀਤਾ ਹੁੰਦਾ, ਪਰ ਉਹ ਆਪਣੀ ਨਿਭਾ ਗਏ, ਜਿੱਥੋਂ ਤੁਰੇ ਸੀ ਅੱਗੇ ਹੀ ਵਧੇ, ਆਪਣੀ ਮੰਜ਼ਿਲ ਵੱਲ, ਆਪਣੇ ਨਿਸ਼ਾਨੇ ਵੱਲ ਉਹਨਾਂ ਦਾ ਧਿਆਨ ਰਿਹਾ। ਨਾ ਥਿੜਕੇ, ਨਾ ਆਕੇ, ਨਾ ਥੱਕੇ, ਨਾ ਸ਼ਿਕਾਇਤ, ਨਾ ਸ਼ਿਕਵਾ, ਨਾ ਗਿਲਾ। ਔਰ ਫਿਰ ਉਹੀ ਸੀ ਕਿ ਭਾਈ ਅਸੀਂ ਉਹ ਜਿਹੜੀ ਲੈ ਕੇ ਤੁਰੇ ਸੀ ਕਿ ਵੀ ਸਰਫਰੋਸ਼ੀ ਕੀ ਤਮੰਨਾ, ਕਿਸੇ ਨੇ ਬ੍ਰਿਟਿਸ਼ ਪੀਰੀਅਡ 'ਚ ਕਿਹਾ ਸੀ ਇੱਕ ਕਪਲੇਟ कि सरफरोशी की तमन्ना अब हमारे दिल में है, देखना है जोर कितना बाजुए कातिल में है, वक्त आने पर तुझे बता देंगे आसमां, क्या कहें अभी से क्या कुछ हमारे दिल में है। और सचमुच वक्त ने भी परखिया, जमाने ने भी परखिया। 43 साल की जलावतनी, 14 साल की कैद और जिन्हां हालातां चों गुजरे उन्होंने अपना सिक्खी सदक और ਖਾਲਿਸਤਾਨ ਪ੍ਰਤੀ ਜਿਹੜਾ ਉਹਨਾਂ ਦਾ ਨਿਸ਼ਚਾ ਸੀ ਉਸ ਨੂੰ ਤੋੜ ਨਿਭਾਇਆ। ਸੋ ਇਹੀ ਸਾਡੇ ਅਜੋਕੇ ਸੰਘਰਸ਼ ਦੇ ਵੱਡੇ ਨਾਇਕਾਂ ਚੋਂ ਨੇ ਜਿਨ੍ਹਾਂ ਦੀ ਜ਼ਿੰਦਗੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜਿਹੜੀ ਹੈ ਉਹ ਪ੍ਰੇਰਨਾ ਦਿੰਦੀ ਹੈ। ਹੁਣ ਗੱਲ ਕੰਜੈਨੀਟਲ ਲਾਇਰ ਦੀ ਕਰੀਏ, ਜਮਾਂਦਰੂ ਜਾਂ ਜਨਮ ਦੇ ਨਾਲ ਹੀ ਝੂਠ ਲਾਇਰ। ਹੁਣ ਅਸੀਂ ਕੱਲ੍ਹ ਵੀ ਗੱਲ ਕੀਤੀ ਚੰਦਰੇ ਆਰੀਆ ਦੀ, ਸਾਡੇ ਬਹੁਤ ਸਾਰੇ ਵਿਊਅਰਸ ਨੂੰ ਪਸੰਦ ਆਈ ਕਿ ਭਾਈ ਇਹ ਜਿਸ ਅੰਦਾਜ਼ ਤੁਸੀਂ ਇਹਨਾਂ ਦੇ ਵਿਚਲਾ ਜਿਹੜਾ ਲੁਕਿਆ ਹੋਇਆ ਬ੍ਰਾਹਮਣਵਾਦੀ ਮਾਈਂਡਸੈਟ ਹੈ ਜਿਹੜਾ ਹੈ ਹੀ ਜ਼ਾਤ ਪਾਤ ਆਧਾਰਿਤ, ਔਰ ਇਕੱਲਾ ਇਹੀ ਨਹੀਂ ਕਿ ਵੀ ਇਹ ਹਿੰਦੂਤਵੀ ਨਫ਼ਰਤ ਨੂੰ ਇੱਥੇ ਲਿਆਏ ਨੇ ਜਾਂ ਉਸ ਨੂੰ ਉਗਲ ਰਹੇ ਨੇ, ਈਵਨ ਉਹ ਜਿਹੜਾ ਇਹਨਾਂ ਦਾ ਪੋਲਿਊਟਡ ਇਨਸਾਨੀਅਤ ਨੂੰ ਪੋਲਿਊਟ ਕਰਨ ਵਾਲਾ ਇਹਨਾਂ ਦਾ ਜ਼ਾਤ ਪਾਤੀ ਢਾਂਚਾ ਹੈ ਉਹ ਵੀ ਇੱਥੇ ਲਿਆਏ ਨੇ। ਕਿੰਨੇ ਬੇ ਏਰੀਏ ਦੇ ਵਿੱਚ ਲਾ ਸੂਟ ਇਹਨਾਂ ਦੇ ਖਿਲਾਫ ਹੋਏ ਕਿ ਈਵਨ ਇੰਡੀਅਨ ਟੈਕ ਦੇ ਵਿੱਚ ਜਿਹੜੇ ਬੈਠੇ ਨੇ ਉਹ ਜ਼ਾਤ ਪਾਤੀ ਨਫ਼ਰਤ ਕਰਦੇ ਨੇ ਸ਼ੂਦਰਾਂ ਨੂੰ, ਇਹ ਕਹਿ ਕੇ ਕਿ ਵੀ ਤੁਸੀਂ ਤਾਂ ਪਿੱਟੇ ਹੋਏ ਹੋ, ਜਿਵੇਂ ਉਹਨੂੰ ਲੱਗਦਾ ਹੈ ਕਿ ਵੀ ਸਿੱਖਾਂ ਨੇ ਕੈਨੇਡਾ ਨੂੰ ਭਿੱਟ ਦਿੱਤਾ ਹੈ ਜਿਵੇਂ ਬ੍ਰਾਹਮਣਾਂ ਦਾ ਮੁਲਕ ਹੋਏ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਸੀਐਟਲ ਵਾਸ਼ਿੰਗਟਨ ਸਟੇਟ ਨੇ ਤਾਂ ਪੂਰਾ ਕਾਸਟ ਸਿਸਟਮ ਨੂੰ ਇੱਕ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੇ ਥੱਲੇ ਪਾਸ ਕੀਤਾ ਉਹਨਾਂ ਦੀ ਅਸੈਂਬਲੀ ਸੈਨੇਟ ਨੇ ਪਾਸ, ਕੈਲੀਫੋਰਨੀਆ ਅਸੈਂਬਲੀ ਸੈਨੇਟ ਨੇ ਵੀ ਕੀਤਾ, ਪਰ ਇਹਨਾਂ ਹਿੰਦੂ ਤਵੀਆਂ ਨੇ ਉਹਨੂੰ ਗਵਰਨਰ ਨੂੰ ਖਰੀਦ ਕੇ ਜਿਹੜਾ ਵੀਟੋ ਕਰਾ ਦਿੱਤਾ। ਸੋ ਮਤਲਬ ਇਹ ਨਹੀਂ ਹੈ ਕਿ ਇਕੱਲਾ ਇਹਨਾਂ ਦਾ ਜਿਹੜਾ ਇਹ ਸਟਾਈਲ ਹੈ ਉਹ ਸਿਰਫ ਖਾਲਿਸਤਾਨੀ ਸਫਾਂ ਤੱਕ ਜਾਂ ਸਿੱਖਾਂ ਤੱਕ ਮਹਿਦੂਦ ਹੈ। ਇਹੀ ਨਫ਼ਰਤ, ਇਹੀ ਇਹਨਾਂ ਦੇ ਜਿਹੜਾ ਇਹ ਆਰੀਅਨ ਮਾਈਂਡਸੈਟ ਹੈ ਜਿਹੜਾ ਸਾਰੇ ਨਸਲਵਾਦ ਦਾ ਪਿਤਾਮਾ ਜੇ ਹਿਊਮਨ ਹਿਸਟਰੀ 'ਚ ਕਹਿਣਾ ਹੋਏ ਤਾਂ ਉਹ ਬ੍ਰਾਹਮਣਾਂ ਦਾ ਵਰਣ ਆਸ਼ਰਮ ਹੈ ਜਿਹੜਾ 3500 ਸਾਲ ਪਹਿਲਾਂ ਉਸ ਧਰਤੀ ਤੇ, ਔਰ ਉਹਨੂੰ ਕਿਵੇਂ ਇਹਨਾਂ ਨੇ ਕੋਡੀਫਾਈ ਕੀਤਾ ਮਨੂ ਦੇ ਨਾਂ ਥੱਲੇ, ਮਨੂ ਸਮ੍ਰਿਤੀ ਦੇ। ਔਰ ਅੱਜ ਜਦੋਂ ਹਿੰਦੂ ਤਵੀਆਂ ਦੀ ਹਕੂਮਤ ਭਾਰਤ 'ਚ ਹੈ ਉਹ ਲਾਅ ਯੂਨੀਵਰਸਿਟੀਜ਼ ਨੂੰ ਕਹਿ ਰਹੇ ਨੇ ਜਿਹੜੀਆਂ ਕਿ ਵੀ ਮਨੂ ਸਮ੍ਰਿਤੀ ਵੀ ਪੜ੍ਹਾਓ, ਕਿਉਂਕਿ ਅਲਟੀਮੇਟਲੀ ਉੱਥੇ ਵੀ ਉਹ ਮਨੂ ਸਮ੍ਰਿਤੀ ਲਾਗੂ ਕਰਨਾ ਚਾਹੁੰਦੇ ਨੇ। ਔਰ ਇੱਥੇ ਵੀ ਜੇ ਤੁਸੀਂ ਇਹਨਾਂ ਦਾ ਅਲਾਇੰਸ ਦੇਖੋ, ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਐਕਸਟ੍ਰੀਮ ਰਾਈਟ ਵਿੰਗਰ, ਅਮਰੀਕਾ ਦੇ ਵਿੱਚ ਇਹ ਕਦੋਂ ਦੇ ਜਿਹੜੇ ਨੇ ਉਹ ਟਰੰਪ ਸਪੋਰਟਰ ਬਣ ਗਏ ਜਾਂ ਯੂਕੇ ਦੇ ਵਿੱਚ ਕੰਜ਼ਰਵੇਟਿਵ ਬਣ ਗਏ, ਕਿਉਂਕਿ ਉਹ ਰੇਸਿਜ਼ਮ ਵਾਲੇ ਐਂਗਲ ਦੇ ਨਾਲ ਇਹਨਾਂ ਨੇ ਇੱਥੋਂ ਦੇ ਵੀ ਉਹ ਜਿਹੜੇ ਐਕਸਟ੍ਰੀਮ ਐਲੀਮੈਂਟ ਕੂ ਕਲੈਕਸ ਕਲੈਨ ਬ੍ਰਾਂਡ ਜਿਹੜੇ ਨੇ ਉਹਨਾਂ ਦੇ ਨਾਲ ਅਲਾਇੰਸ ਇਹਨਾਂ ਨੇ ਕੀਤਾ ਹੈ। ਔਰ ਕਿਉਂਕਿ ਸਿੱਖਾਂ ਦੇ ਤਾਂ ਮੁੱਢਲੇ ਆਧਾਰ ਦੇ ਵਿੱਚ ਜਿਹੜਾ ਹੈ ਉਹ ਇਨਸਾਨੀਅਤ ਹੈ, ਹਿਊਮੈਨੀਟੇਰੀਅਨਿਜ਼ਮ ਹੈ। ਅਸੀਂ ਜਦੋਂ ਗੱਲ ਕਰਦੇ ਹਾਂ, ਜਦੋਂ ਤੁਸੀਂ ਰਿਗਵੇਦ ਦਾ ਹਵਾਲਾ ਦਿਓਗੇ ਤਾਂ ਕਾਸਟ ਸਿਸਟਮ ਤੋਂ ਤੁਸੀਂ ਕਿਵੇਂ ਬਚੋਗੇ? ਜੇ ਤੁਸੀਂ ਗੀਤਾ ਦਾ ਹਵਾਲਾ ਦਿਓਗੇ, ਮੈਂ ਹਿੰਦੂ ਤਵੀਆਂ ਦੀ ਗੱਲ ਕਰਦਾ ਜੀ, ਕਿੰਨੇ ਜ਼ੁਬਾਨਾਂ 'ਚ ਤੁਸੀਂ ਟਰਾਂਸਲੇਟ ਕਰਤਾ, ਉਹਦੇ 'ਚ ਤੁਸੀਂ ਕਿਵੇਂ ਕਹੋਗੇ? ਹੁਣ ਜਦੋਂ ਕ੍ਰਿਸ਼ਨ ਅਰਜਨ ਨੂੰ ਕਹਿ ਰਹੇ ਨੇ ਕੁਰੂਕਸ਼ੇਤਰ ਦੇ ਮੈਦਾਨ 'ਚ ਕਿ ਵੀ ਉਹ ਦੇਖਦਾ ਹੈ ਕਿ ਵੀ ਆ ਮੇਰਾ ਚਾਚਾ ਹੈ, ਤਾਇਆ ਹੈ, ਮੇਰਾ ਗੁਰੂ ਹੈ, ਦਰੋਣਾਚਾਰੀਆ ਹੈ, ਭੀਸ਼ਮ ਪਿਤਾਮਾ ਹੈ, ਇਹ ਫਲਾਣਾ, ਮੈਂ ਇਹਨਾਂ ਦੇ ਹਥਿਆਰ ਚੁੱਕਾਂਗਾ, ਤੇ ਉਹ ਉਹਨੂੰ ਕਹਿੰਦੇ ਨੇ ਕਿ ਤੂੰ ਕਸ਼ਤਰੀ ਹੈ ਤੇ ਕਸ਼ਤਰੀਆ ਦਾ ਧਰਮ ਹਥਿਆਰ ਚੁੱਕਣਾ। ਹੁਣ ਤੁਸੀਂ ਇਹ ਦੇਖੋਗੇ ਉੱਥੇ ਇਨਸਾਨੀਅਤ ਨਹੀਂ ਹੈ। ਜੇ 10ਵੇਂ ਪਾਤਸ਼ਾਹ ਨੇ ਹਥਿਆਰ ਫੜਾਇਆ, ਕਿਰਪਾਨ ਦਿੱਤੀ, ਤੇ ਫਿਰ ਨਾਲ ਜਿਹੜਾ
ਫਰਮਾਨ ਦਿੱਤਾ ਕਿ ਭਾਈ ਇਹ ਜਿਹੜਾ ਹੈ ਤੁਸੀਂ ਖਾਲਸਾ ਮੇਰੇ ਔਰ ਤੁਹਾਡੇ ਜ਼ਿੰਮੇ ਹੈ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਤੁਸੀਂ ਪ੍ਰੋਟੈਕਟਰ ਹੋ ਗਰੀਬ ਦੇ, ਤੁਸੀਂ ਮਜ਼ਲੂਮ ਦੀ ਰੱਖਿਆ ਦੇ ਲਈ ਤੁਸੀਂ ਹਥਿਆਰ ਤੁਹਾਨੂੰ ਦਿੱਤਾ ਹੈ। ਇਹ ਕਿਰਪਾ ਆਨ ਹੈ, ਇਹ ਉਸ ਵਾਹਿਗੁਰੂ ਦੀ ਬਖਸ਼ਿਸ਼ ਨਾਲ ਆਣ ਅਣਖ ਗੈਰਤ ਹਿਊਮਨ ਰਾਈਟ ਸੈਲਫ ਰਿਸਪੈਕਟ ਇਹਦੇ ਲਈ ਇਹ ਮਿਆਨ ਚੋਂ ਬਾਹਰ ਆਏਗੀ। ਹੁਣ ਇਹ ਤਾਂ ਇਨਸਾਨੀਅਤ ਦੇ ਔਰ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਕਾਲ ਪੁਰਖ ਦੀ ਫੌਜ ਕਿਉਂਕਿ ਅਕਾਲ ਪੁਰਖ ਜਿਹੜਾ ਹੈ ਉਸ ਦਾ ਇੱਕ ਪਿਤਾ ਇਕਸ ਕੇ ਹਮ ਬਾਰਕ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ। ਇਹ ਹੈ ਹਿਊਮੈਨਿਟੇਰੀਅਨਿਜ਼ਮ ਜਿਹੜਾ ਸਿੱਖੀ ਦੇ ਵਿੱਚ ਬਿਲਟਨ ਹੈ। ਮਾੜੇ ਤੋਂ ਮਾੜਾ ਸਿੱਖ ਪਤਤ ਤੋਂ ਪਤਤ ਸਿੱਖ ਸ਼ਰਾਬੀ ਕਬਾਬੀ ਸਿੱਖ ਵੀ ਜਿਹੜਾ ਹੈ ਉਹਦੇ 'ਚ ਇਹ ਕਦੇ ਨਫ਼ਰਤ ਨਹੀਂ ਹੋਏਗੀ ਫੈਲੋ ਹਿਊਮਨ ਬੀਇੰਗ ਲਈ। ਉਹਦੇ ਲਈ ਕਦੇ ਵੀ ਜਿਹੜਾ ਉਹ ਜ਼ੁਲਮ ਜਾਂ ਧੱਕਾ ਦੇਖ ਕੇ ਜਿੰਨਾ ਮਰਜ਼ੀ ਉਹ ਪਹਿਲਾਂ ਕੁਛ ਦੇਰ ਕਰੰਜੇਗਾ ਆਪਣੇ ਆਪ ਫਿਰ ਖਲੋ ਜਾਏਗਾ ਵੀ ਇਹ ਤੁਸੀਂ ਧੱਕਾ ਕਰ ਰਹੇ ਹੋ। ਉਹ ਤੁਰਿਆ ਵੀ ਜਾਂਦਾ ਹੈ ਉਹਦੇ ਅੰਦਰ ਜਿਹੜਾ ਹੈ ਉਹ ਹਮਦਰਦੀ ਔਰ ਪਿਆਰ ਹੋਏਗਾ। ਅੱਜ ਹੀ ਮੈਂ ਸੰਜੇ ਸੂਰੀ ਇੱਕ ਪ੍ਰੋਮੀਨੈਂਟ ਜਰਨਲਿਸਟ ਜੂਨ 84 ਨਵੰਬਰ 84 ਦੇ ਵੇਲੇ ਜਿਸ ਤੇ ਇੰਟਰਵਿਊ ਹੁਣ ਤੱਕ ਵੀ ਛਪਦੇ ਨੇ ਕੁਦਰਤੀ ਸੋਸ਼ਲ ਮੀਡੀਆ ਤੇ ਇੱਕ ਕਲਿੱਪ ਮੇਰਾ ਉਹਦੇ ਸਾਹਮਣੇ ਆ ਗਿਆ ਤਾਂ ਉਦੋਂ ਔਰ ਉਹਨੂੰ ਬਿਆਨ ਕਰ ਰਿਹਾ। ਉਹ ਕਹਿੰਦਾ ਕਿ ਵੀ ਮੈਂ ਜਿਸ ਦਿਨ 6 ਜੂਨ ਦੀ ਸਵੇਰ ਇਹ ਖਬਰ 6 ਜੂਨ 1984 ਦਾ ਜ਼ਿਕਰ ਕਰ ਰਿਹਾ ਕਿ ਵੀ ਅਕਾਲ ਤਖਤ ਦੇ ਤਹਿਖਾਨੇ ਚੋਂ ਸੰਤ ਪਿੰਡਾਂ ਵਾਲਿਆਂ ਦੀ ਮ੍ਰਿਤਕ ਦੇਹ ਮਿਲੀ ਹੈ। ਇਹ ਖਬਰ ਜਦੋਂ ਮੈਨੂੰ ਮਿਲੀ ਮੈਂ ਐਜ਼ ਏ ਰਿਪੋਰਟਰ ਸ਼ਾਇਦ ਇੰਡੀਅਨ ਐਕਸਪ੍ਰੈਸ ਲਈ ਸੀ ਮੋਗੇ ਸੀ ਔਰ ਮੈਂ ਮੋਗੇ ਤੋਂ ਪਿੰਡਾਂ ਵਾਲਿਆਂ ਦੇ ਪਿੰਡ ਜਾ ਰਿਹਾ ਸੀ ਕਿ ਉਸ ਸਾਰੇ ਖਿੱਤੇ 'ਚ ਔਰ ਉਹਨੇ ਹੀ ਕਿਹਾ ਉਹਦੇ 'ਚ ਕਲਿੱਪਿੰਗ 'ਚ ਕਿ ਵੀ ਇਕੱਲਾ ਇਹ ਨਹੀਂ ਸੀ ਕਿ ਵੀ ਉਹ ਦਰਬਾਰ ਸਾਹਿਬ 'ਤੇ ਸੀ ਐਕਸ਼ਨ ਬਹੁਤ ਸਾਰੇ ਗੁਰਦੁਆਰਿਆਂ ਦੇ ਮਿਲਟਰੀ ਹਮਲਾ ਸੀ ਔਰ ਉਹਦੇ 'ਚ ਮੋਗਾ ਵੀ ਸ਼ਾਮਲ ਹੈ ਔਰ ਮੈਂ ਆਪਣੀ ਅਖਬਾਰ ਵੱਲੋਂ ਰਿਪੋਰਟ ਕਰਨ ਗਿਆ ਔਰ ਮੈਨੂੰ ਨਹੀਂ ਸੀ ਪਤਾ ਕਿ ਵੀ ਇਹ ਉਦੋਂ ਤਾਂ ਚੱਲ ਰਿਹਾ ਸੀ ਹਮਲੇ ਦਾ ਦੂਜਾ। ਉਹਨੇ ਕਿਹਾ ਜਦੋਂ ਮੈਂ ਉਹਨਾਂ ਦੇ ਪਿੰਡ ਦੇ ਨੇੜੇ ਕਿਵੇਂ ਉਹਨੇ ਕਿਹਾ ਮੈਂ ਪਹੁੰਚਿਆ ਕਿੰਨਾ ਪੈਦਲ ਚੱਲਿਆ ਇੱਕ ਰਾਜ ਸਿੱਖ ਨੌਜਵਾਨ ਸੀ ਉਹ ਮੈਨੂੰ ਸਾਈਕਲ ਤੇ ਲੈ ਗਿਆ ਮੈਂ ਪਿੰਡਾਂ ਵਾਲਿਆਂ ਦੇ ਘਰ ਗਿਆ ਤਾਂ ਉਦੋਂ ਹੀ ਅਜੇ ਖਬਰ ਆਈ ਸੀ ਕਿ ਭਾਈ ਇਹ ਜਿਹੜਾ ਸੰਤ ਪਿੰਡਾਂ ਵਾਲਿਆਂ ਦੀ ਮ੍ਰਿਤਕ ਦੇਹ ਜਿਹੜੀ ਆ ਉਹ ਤਹਿਖਾਨੇ ਚੋਂ ਮਿਲੀ ਆ ਉਹਨਾਂ ਨੇ ਦੂਰਦਰਸ਼ਨ ਨੇ ਦਿੱਤਾ। ਉਹਨੇ ਕਿਹਾ ਸਾਰਾ ਪਿੰਡਾਂ ਵਾਲਿਆਂ ਦਾ ਘਰ ਸਾਰਾ ਸਿੱਖਾਂ ਨਾਲ ਭਰਿਆ ਹੋਇਆ ਸੀ ਔਰ ਮੇਰੀ ਸ਼ਕਲ ਦੇਖ ਕੇ ਇੱਕਦਮ ਉਹਨਾਂ ਨੇ ਦੇਖਿਆ ਕਿ ਵੀ ਕੀ ਹੈ ਮੈਨੂੰ ਪੁੱਛਿਆ ਤਾਂ ਕਹਿੰਦਾ ਵੀ ਮੈਂ ਉਹਨਾਂ ਨੂੰ ਕਿਹਾ ਕਿ ਵੀ ਮੈਂ ਰਿਪੋਰਟਰ ਹਾਂ ਮੈਂ ਤਾਂ ਕਵਰ ਕਰਨ ਆਇਆ ਸੀ। ਕਹਿੰਦੇ ਉਹਨਾਂ ਨੇ ਮੈਨੂੰ ਬੜੇ ਆਦਰ ਮਾਣ ਨਾਲ ਇੱਕ ਕਮਰੇ ਦੇ ਵਿੱਚ ਬਿਠਾਇਆ ਔਰ ਮੈਂ ਬੈਠ ਗਿਆ ਮੈਂ ਥੋੜਾ ਘਬਰਾਇਆ ਹੋਇਆ ਸੀ ਤੇ ਥੋੜੀ ਦੇਰ ਬਾਅਦ ਇੱਕ ਰੋਟੀ ਦਾ ਥਾਲ ਆਇਆ ਔਰ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਥੱਕੇ ਆਏ ਹੋ ਭੁੱਖੇ ਹੋਵੋਗੇ ਇਹ ਖਾ ਲਓ। ਹੁਣ ਉਹ ਇਹਨੂੰ ਬਿਆਨ ਕਰਦੇ ਆ ਕਹਿੰਦਾ ਕਿ ਵੀ ਕੁਝ ਮਹੀਨੇ ਬਾਅਦ ਦਿੱਲੀ ਦੇ ਵਿੱਚ ਜੋ ਕੁਝ ਹੁੰਦਾ ਹੈ ਅਕਤੂਬਰ ਦੇ ਅਖੀਰਲੇ 31 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਕਿ ਹਜ਼ਾਰਾਂ ਸਿੱਖਾਂ ਨੂੰ ਇਸ ਲਈ ਜਿਉਂਦੇ ਜੀ ਸਾੜਤਾ ਜਾਂਦਾ ਮਾਰ ਦਿੱਤਾ ਜਾਂਦਾ ਹੈ ਕਿ ਉਹਨਾਂ ਦੀ ਦਿੱਖ ਉਹਨਾਂ ਵਰਗੀ ਸੀ ਜਿਨ੍ਹਾਂ ਦੋ ਬੇਅੰਤ ਸਿੰਘ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਮਾਰਿਆ ਔਰ ਕਹਿੰਦਾ ਵੀ ਮੈਂ 6 ਜੂਨ ਵਾਲੇ ਦਿਨ ਉਸ ਘਰ 'ਚ ਬੈਠਾ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਹੈ ਔਰ ਬਿਲਕੁਲ ਮੈਂ ਇਕੱਲਾ ਔਰ ਮੇਰਾ ਉਹ ਫਿਕਰ ਕਰ ਰਹੇ ਨੇ ਮੈਂ ਭੁੱਖਾ ਤਾਂ ਨਹੀਂ ਮੈਂ ਥੱਕਿਆ ਤਾਂ ਨਹੀਂ। ਉਹ ਕਹਿੰਦਾ ਵੀ ਉਦੋਂ ਮੈਨੂੰ ਪੰਜਾਬੀ ਹੋਣ ਤੇ ਮਾਣ ਹੋਇਆ ਕਿ ਮੇਰਾ ਵਿਰਸਾ ਕੀ ਹੈ ਤੇ ਦਿੱਲੀ ਦਾ ਵਿਰਸਾ ਕੀ ਹੈ। ਕਾਸ਼ ਇਹ ਗੱਲ ਇਹ ਚੰਦਰਾ ਆਰੀਆ ਤੋਂ ਲੈ ਕੇ ਇਹਨਾਂ ਦੀ ਨਸਲ ਦੇ ਲੋਕਾਂ ਨੂੰ ਪੰਜਾਬ ਦੇ ਸਾਡੇ ਹਿੰਦੂ ਭੈਣਾਂ ਭਰਾਵਾਂ ਨੂੰ ਜਿਹੜੇ ਹਰ ਵਾਰ ਦਿੱਲੀ ਦਰਬਾਰ ਦੇ ਹੱਕ 'ਚ ਭੁਗਤਦੇ ਨੇ ਉਹਨਾਂ ਨੂੰ ਇਹ 6 ਜੂਨ 1984 ਦਾ ਵਾਕਿਆ ਉਹ ਰਿਪੋਰਟਰ ਆਪਣੀ ਜ਼ਬਾਨ ਨਾਲ ਕਹਿ ਰਿਹਾ ਕਿ ਉਦੋਂ ਮੈਨੂੰ ਮਹਿਸੂਸ ਹੋਇਆ ਕਿ ਮੇਰਾ ਵਿਰਸਾ ਪੰਜਾਬ ਦਾ ਕਿੰਨਾ ਮਾਣ ਵਾਲਾ ਵਿਰਸਾ ਹੈ ਕਿ ਤੁਸੀਂ ਉਹਨਾਂ ਸਿੱਖਾਂ ਦੇ ਵਿੱਚ ਮਹਿਫੂਜ਼ ਕਰ ਰਹੇ ਹੋ ਜਿਨ੍ਹਾਂ ਦੇ ਲੀਡਰ ਨੂੰ ਜਿਹੜਾ ਉਹੀ ਹਕੂਮਤ ਦਿੱਲੀ ਵਾਲੀ ਮਾਰ ਰਹੀ ਹੈ ਜਿਨ੍ਹਾਂ ਦੀ ਸ਼ਕਲ ਮੇਰੇ ਵਰਗੀ ਹੈ ਉਹ ਸੰਜੇ ਸੂਰੀ ਕਹਿ ਰਹੇ। ਸੋ ਇੱਕ ਪਾਸੇ ਇਹ ਵਰਤਾਰਾ ਹੈ ਔਰ ਜਦੋਂ ਇਹ ਸੰਜੇ ਸੂਰੀ ਨੇ ਕੱਲ ਬੜੀ ਬੇਸ਼ਰਮੀ ਦੇ ਨਾਲ ਕਿ ਜੀ ਵੀ ਸਾਡਾ ਜਿਹੜੀ ਹੈ ਸੈਕਰਡ ਔਰ ਇਹ ਜਿਹੜਾ ਕੈਨੇਡਾ ਦੀ ਜਿਹੜੀ ਹੈ ਚਾਰਟਰ ਆਫ ਰਾਈਟਸ ਔਰ ਜਿਹੜਾ ਦਿੱਤਾ ਇਹਨੂੰ ਪੋਲਿਊਟ ਕਰਤਾ ਅਸ਼ੁੱਧ ਕਰਤਾ ਇੰਪਿਓਰ ਬਣਾ ਦਿੱਤਾ ਇਹਨਾਂ ਨੇ ਖਾਲਿਸਤਾਨੀਆਂ ਨੇ ਜਿਹਦਾ ਮਤਲਬ ਸਿੱਖ ਹੈ। ਸੋ ਜ਼ਾਹਰ ਹੈ ਵੀ ਇਸ ਦੇ ਉੱਤੇ ਹੁਣ ਚੁੱਪ ਤਾਂ ਨਹੀਂ ਸੀ ਕਰਨਾ ਅਸੀਂ ਵੀ ਕੱਲ ਜਿਹੜਾ ਸਾਡਾ ਇਸ ਦੇ ਉੱਤੇ ਸੀ ਔਰ ਇਸ ਦੇ ਉੱਤੇ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਬੜਾ ਵਧੀਆ ਢੁਕਵਾਂ ਰਿਸਪੌਂਸ ਦਿੱਤਾ ਵੀਡੀਓ ਰਾਹੀਂ। ਉਹਨਾਂ ਨੇ ਕਿਹਾ ਕਿ ਵੀ ਇਹ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਆਰੀਆ ਤੇ ਉਹਦੀ ਨਸਲ ਦੇ ਲੋਕ ਜਿਹੜੇ ਨੇ ਇਹਨਾਂ ਦੀ ਕੈਨੇਡਾ 'ਚ ਕੋਈ ਥਾਂ ਨਹੀਂ ਹੈ ਕਿਉਂਕਿ ਤੁਸੀਂ ਕੈਨੇਡੀਅਨ ਕਦਰਾਂ ਕੀਮਤਾਂ ਦੇ ਖਿਲਾਫ ਕੰਮ ਕਰ ਰਹੇ ਹੋ।
ਤੁਸੀਂ ਚਾਰਟਰ ਆਫ ਰਾਈਟਸ ਦੇ ਖਿਲਾਫ ਕੰਮ ਕਰ ਰਹੇ ਹੋ, ਔਰ ਤੁਸੀਂ ਤਾਂ ਉਹਨਾਂ ਦੇ ਹਿੱਤਾਂ ਨੂੰ ਪ੍ਰਮੋਟ ਕਰ ਰਹੇ ਹੋ ਜਿਹੜੇ ਤੁਹਾਡੇ ਆਕਾ ਨੇ ਦਿੱਲੀ 'ਚ ਬੈਠੇ ਹੋਏ। ਸੋ ਇਸ ਲਈ ਤੁਸੀਂ ਸਾਰੇ ਭਾਰਤ ਮਾਤਾ ਦੇ ਪੁੱਤਰ ਆਪਣੀਆਂ ਸਿਟੀਜ਼ਨਸ਼ਿਪ ਛੱਡੋ ਕੈਨੇਡਾ ਦੀਆਂ, ਐਬੰਡਨ ਕਰੋ, ਔਰ ਆਪਣੀ ਮਦਰਲੈਂਡ ਜਿਹਨੂੰ ਤੁਸੀਂ ਕਹਿੰਦੇ ਹੋ ਮਾਤਰੀ ਭੂਮੀ, ਵੰਦੇ ਮਾਤਰਮ, ਉੱਥੇ ਜਾਓ ਤੁਸੀਂ ਦਿੱਲੀ ਦੇ ਵਿੱਚ। ਔਰ ਇਹ ਜਿਹੜੇ ਨੇ ਤੁਸੀਂ ਵਾਇਲੈਂਸ ਪ੍ਰਮੋਟ ਕਰ ਰਹੇ ਹੋ ਅਗੇਂਸਟ ਖਾਲਿਸਤਾਨੀ ਸਿੱਖਾਂ ਦੇ, ਤੇ ਅਸੀਂ ਜਿਹੜੇ ਖਾਲਿਸਤਾਨੀ ਸਿੱਖ ਹੈ ਅਸੀਂ ਤਾਂ ਕਈ ਦਹਾਕਿਆਂ ਤੋਂ ਆਪਣੀ ਕੈਨੇਡਾ ਦੇ ਨਾਲ ਲਾਇਲਟੀ ਪ੍ਰੂਵ ਕੀਤੀ ਹੈ, ਕਿਉਂਕਿ ਸਾਡੀਆਂ ਕਦਰਾਂ ਕੀ ਹੁਣ ਤੁਸੀਂ ਚਾਰਟਰ ਆਫ ਰਾਈਟਸ ਕੈਨੇਡਾ ਦਾ ਦੇਖ ਲਓ ਜਾਂ ਅਮਰੀਕਾ ਦੀ ਫਸਟ ਅਮੈਂਡਮੈਂਟ ਜਾਂ ਅਮਰੀਕਨ ਕਨਸਟੀਟਿਊਸ਼ਨ ਦੇਖੋ, ਤੇ ਇਵੇਂ ਹੀ ਹੈ ਜਿਵੇਂ ਸਿੱਖ ਸਿਧਾਂਤਾਂ ਚੋਂ ਹੀ ਇਹ ਸਾਰਾ ਪਾਰਟ ਲਿਆ ਗਿਆ ਹੋਏ, ਕਿਉਂਕਿ ਬਰਾਬਰੀ, ਇਕੁਆਲਿਟੀ, ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਹਰ ਇੱਕ ਨੂੰ ਗੱਲ ਨਾਲ ਲਾਉਣਾ, ਇਹ ਬੇਸਿਕ ਹੈ ਸਿੱਖੀ ਦਾ। ਕੋਈ ਨਫ਼ਰਤ ਨਾਂ ਦੀ ਚੀਜ਼ ਨਹੀਂ, ਇਹ ਸਭ ਭੁੱਖਿਆਂ ਨੂੰ ਖਵਾਉਣਾ। ਜਿਸ ਨੇ ਕੋਵਿਡ-19 ਦੇ ਚਲਦਿਆਂ ਦੁਨੀਆ ਨੇ ਉਹ ਸਿੱਖਾਂ ਦੀ ਸੌਫਟ ਪਾਵਰ ਵੀ ਦੇਖੀ ਕਿ ਭਾਈ, ਔਰ ਹਰ ਇੱਕ ਨੂੰ ਮਤਲਬ ਹੁਣ ਉਹਨਾਂ ਦੇ ਤੁਹਾਨੂੰ ਸੋਸ਼ਲ ਮੀਡੀਆ ਤੇ ਕਈ ਜਿਹੜੇ ਜੈਨੂਨ ਹਿੰਦੂ ਨੇ ਉਹ ਵੀ ਕਹਿਣਗੇ ਕਿ ਤੁਸੀਂ ਕਿਸੇ ਸ਼ਹਿਰ 'ਚੋਂ ਕਿਸੇ ਥਾਂ ਤੇ ਤੁਸੀਂ ਮੁਸੀਬਤ 'ਚੋਂ ਪੱਗ ਵਾਲੇ ਸਿੱਖ ਨੂੰ ਦੇਖੋ, ਉਹ ਤੁਹਾਡੀ ਮਦਦ ਕਰੇਗਾ। ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਪੁੱਛੋ ਜਾ ਕੇ ਕਿ ਕੋਈ ਗੁਰਦੁਆਰਾ ਹੈ, ਉੱਥੇ ਜਾ ਕੇ ਤੁਹਾਡੇ ਲਈ ਪਨਾਹ ਹੋ। ਹਾਲਾਂਕਿ ਇਹਦਾ ਮਿਸਯੂਜ਼ ਵੀ ਹੋਣਾ ਸ਼ੁਰੂ ਹੋਇਆ। ਹੁਣ ਯੂਕੇ ਤੋਂ ਸਾਡੇ ਵੀਰ ਆਏ ਹੋਏ ਸੀ, ਉਹ ਮੈਨੂੰ ਦੱਸ ਰਹੇ ਸੀ ਕਿ ਜੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਗੁਰਦੁਆਰਿਆਂ 'ਚ ਜਿੰਨਾ ਆਟਾ ਰਾਸ਼ਨ ਪੱਕਦਾ ਸੀ ਉਸ ਤੋਂ 4 ਗੁਣਾ ਹੁਣ ਬਣਦਾ, ਕਿਉਂਕਿ ਬਹੁਤ ਸਾਰੇ ਜਿਹੜੇ ਨੇ ਉਹ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੇ ਹੁਣ ਆਉਣ ਵਾਲੇ ਨੇ ਉਹਨਾਂ 'ਚੋਂ ਅੱਧਿਓਂ ਜ਼ਿਆਦਾ ਜਿਹੜੇ ਨੇ ਉਹ ਸਿੱਖ ਵੀ ਨਹੀਂ ਹੈਗੇ, ਯਾਨੀ ਪੰਜਾਬ ਦੇ ਨਹੀਂ ਨੇ, ਬਾਕੀ ਥਾਵਾਂ ਦੇ। ਔਰ ਪ੍ਰੋਬਲਮਸ ਵੀ ਕ੍ਰੀਏਟ ਹੋ ਰਹੀਆਂ ਕਿ ਭਾਈ ਉਹਨਾਂ ਦਾ ਆਚਰਣਕ ਪੱਖ ਵੀ ਕਮਜ਼ੋਰ ਹੈ। ਕਈਆਂ ਨੂੰ ਲੱਗਦਾ ਉਹ ਕੁੜੀਆਂ ਦੇ ਪਿੱਛੇ ਭੱਜ ਰਹੇ ਹੁੰਦੇ ਨੇ ਸਿੱਖ ਕੁੜੀਆਂ ਦੇ ਕਿ ਵੀ ਕੋਈ ਜਿਹੜਾ ਉਹਨਾਂ ਨੂੰ ਪੱਕਾ ਕਰਾ ਦੇ, ਕੋਈ ਇਹ ਹੋ ਜਾਏ ਉਹ ਹੋ ਜਾਏ। ਸੋ ਇਹ ਗੁਰਦੁਆਰਾ ਕਮੇਟੀਆਂ ਦੇ ਲਈ ਵੀ ਇਹ ਸੋਚਣ ਦੀ ਥਾਂ ਹੁਣ ਬਣਦੀ ਜਾਂਦੀ ਹੈ। ਔਰ ਇਹੀ ਵਰਤਾਰਾ ਈਵਨ ਸਟਾਕਟਨ ਦੇ ਹਵਾਲੇ ਨਾਲ ਵੀ ਉੱਥੇ ਜੋ ਕੁਝ ਪਿਛਲੇ ਸਮੇਂ ਦੇ ਵਿੱਚ ਹੋਇਆ, ਉਹਨਾਂ ਦੇ ਇੱਕ ਪ੍ਰਬੰਧਕ ਦੱਸ ਰਹੇ ਸੀ ਕਿ ਭਾਈ ਕਾਫੀ ਕੁਝ ਐਸਾ ਚੱਲ ਰਿਹਾ ਕਿ ਵੀ ਇਸ ਕਿਸਮ ਦੇ ਗੁੰਡਾਗਰਦੀ ਕਰਨ ਵਾਲੇ ਔਰ ਦੂਸਰੇ ਲੋਕ ਜਿਹੜੇ ਨੇ ਉਹ ਸਿਸਟਮ ਦੇ ਵਿੱਚ ਆ ਰਹੇ ਨੇ। ਇਹਨਾਂ ਨੂੰ ਹੁਣ ਇਹ ਕਹੀ ਜਾਣਾ ਕਿ ਜੀ ਲੰਗਰ ਖੁੱਲ੍ਹਾ ਹੈ, ਸਭ ਦਾ ਹੈ ਲੰਗਰ ਲੋੜਵੰਦਾਂ ਲਈ, ਔਰ ਜਦੋਂ ਇਸ ਕਿਸਮ ਦਾ ਮਿਸਯੂਜ਼ ਸ਼ੁਰੂ ਹੋਏ ਤੇ ਕੋਈ ਨਾ ਕੋਈ ਤੁਹਾਨੂੰ ਫਿਲਟਰ ਲਾਣਾ ਪਏਗਾ। ਨਹੀਂ, ਅਸੀਂ ਅੱਜ ਤੱਕ ਇਸ ਇਸ਼ੂ ਦੇ ਉੱਤੇ ਗੱਲ ਨਹੀਂ ਕੀਤੀ ਹੈ, ਫਿਰ ਕਿਸੇ ਵੇਲੇ ਵੇਰਵੇ ਨਾਲ ਕਰਾਂਗੇ, ਪਰ ਮੈਂ ਉਸ ਕੰਟੈਕਸਟ 'ਚ ਕਹਿ ਰਿਹਾ ਕਿ ਵੀ ਇਹ ਦੁਨੀਆ ਜਾਣਦੀ ਹੈ ਕਿ ਭਾਈ ਤੁਸੀਂ ਏਡੇ ਮੰਦਰ ਕੋਈ ਅਕਸ਼ਧਾਮ ਦੇ ਨਾਂ ਥੱਲੇ ਕੋਈ ਦੂਜੇ ਜਿਹੜੀਆਂ ਤੁਹਾਡੀਆਂ ਏਜੰਸੀਆਂ ਨੇ ਖੜੇ ਕੀਤੇ ਨੇ, ਤੁਸੀਂ ਕਿਸੇ ਨੂੰ ਪਾਣੀ ਦਾ ਗਲਾਸ ਸਰਵ ਕਰਦੇ ਹੋ, ਤੁਹਾਡੇ ਮੰਦਰਾਂ 'ਚ ਤੁਸੀਂ ਸ਼ੂਦਰ ਨੂੰ ਬਿਠਾ ਕੇ ਖਵਾਉਂਦੇ ਹੋ ਨਾਲ ਬਰਾਬਰ ਦੇ। ਸੋ ਜਦੋਂ ਤੁਹਾਡਾ ਬੇਸਿਕ ਸਟਰਕਚਰ ਜਿਹੜਾ ਉਹ ਬਿਲਕੁਲ ਡਿਸਕ੍ਰਿਮੀਨੇਟਰੀ ਹੈ, ਔਰ ਠੀਕ ਹੈ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਕਿ ਵੀ ਸਾਡਾ ਜਿਹੜਾ ਵੈਲਿਊ ਸਿਸਟਮ ਹੈ ਉਹ ਤਾਂ ਕੈਨੇਡੀਅਨ, ਅਸੀਂ ਤਾਂ ਕਈ ਦਹਾਕਿਆਂ ਤੋਂ 150 ਸਾਲ ਤੋਂ ਅਸੀਂ ਕੈਨੇਡਾ 'ਚ 125 ਸਾਲ ਤੋਂ ਬੈਠੇ ਹਾਂ। ਕੈਨੇਡੀਅਨ ਆਰਮੀ ਦੇ ਵਿੱਚ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ 'ਚ ਖੂਨ ਦਿੱਤਾ ਹੋਇਆ। ਤੁਸੀਂ ਗਿਣਾਓ ਤੁਹਾਡੇ ਕਿਹੜੇ ਯੋਧੇ ਤੁਸੀਂ ਕੈਨੇਡਾ 'ਚ ਪੈਦਾ ਕੀਤੇ ਜਾਂ ਅਮਰੀਕਾ 'ਚ ਕੀਤੇ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਡਾਕਟਰ ਭਗਤ ਸਿੰਘ ਥਿੰਦ ਜਿਨ੍ਹਾਂ ਨੇ ਨਾ ਸਿਰਫ ਫਸਟ ਵਰਲਡ ਵਾਰ 'ਚੋਂ ਲੜੇ, ਪਰਪਲ ਹਾਰਟ ਉਹਨਾਂ ਨੇ ਜਿੱਤਿਆ, ਅਮਰੀਕਾ 'ਚ ਸਿਟੀਜ਼ਨਸ਼ਿਪ ਦੇ ਦਰਵਾਜ਼ੇ ਉਹਨਾਂ ਨੇ ਖੋਲ੍ਹੇ, ਸੁਪਰੀਮ ਕੋਰਟ ਤੱਕ ਜਾ ਕੇ ਕੇਸ ਲੜ ਕੇ। ਹੁਣ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਜਿਹੜੀਆਂ ਵੈਲਿਊਜ਼ ਦਾ ਪ੍ਰੋ ਖਾਲਿਸਤਾਨ ਸਿੱਖਾਂ ਨੇ ਸਾਬਤ ਕੀਤਾ ਕਈ ਦਹਾਕਿਆਂ ਤੋਂ ਕਿ ਉਹ ਕੈਨੇਡਾ ਨਾਲ ਲਾਇਲ ਨੇ, ਕਿਉਂਕਿ ਅਸੀਂ ਕੈਨੇਡੀਅਨ ਕਦਰਾਂ ਕੀਮਤਾਂ ਦੇ ਮੁਤਾਬਕ ਹੀ ਸਾਡਾ ਜਿਹੜਾ ਸਾਰਾ ਅਸੀਂ ਜਿਉਂਦੇ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ 28 ਜੁਲਾਈ ਦਾ ਕੈਲਗਰੀ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਹੈ, ਅਸੀਂ ਉਹ ਕੈਨੇਡਾ ਦੇ ਸਿੱਖ ਸ਼ਹੀਦਾਂ ਨੂੰ ਔਰ ਜਿਹੜੇ ਬਾਹਰ ਵਾਪਸ ਗਏ ਪੰਜਾਬ ਜੂਝਣ ਦੇ ਲਈ ਔਰ ਆਪਣੀਆਂ ਸ਼ਹੀਦੀਆਂ ਪਾਈਆਂ, ਉਹਨਾਂ ਦੇ ਨਾਂ ਦੇ ਉੱਤੇ ਅਸੀਂ ਉਦੋਂ ਜਿਹੜਾ ਉਹ ਸਮਰਪਣ ਕਰਦੇ, ਕਿਉਂਕਿ ਇਹੀ ਕੈਨੇਡੀਅਨ ਵੈਲਿਊਜ਼ ਨੇ ਜਿਹੜੀਆਂ ਇਨਜਸਟਿਸ ਦੇ ਖਿਲਾਫ ਲੜਦਿਆਂ ਸ਼ਹੀਦੀ ਪਾਉਣ ਦੀਆਂ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਉਹਨਾਂ ਸਾਰੇ ਸ਼ਹੀਦਾਂ ਨੂੰ ਹੀ ਜਿਹੜਾ 28 ਜੁਲਾਈ ਦਾ ਕੈਲਗਰੀ ਦਾ ਰੈਫਰੈਂਡਮ ਡੈਡੀਕੇਟ ਕਰਦੇ ਹਾਂ। ਔਰ ਨਾਲ ਦੀ ਨਾਲ ਅਖੀਰ 'ਚ ਉਹਨਾਂ ਨੇ ਕਿਹਾ ਯੂ ਚੰਦਰਾ ਆਰੀਆ, ਯੂ ਐਂਡ ਯੋਰ ਫਾਲੋਅਰਸ have no place in a democratic country like Canada। ਚੱਕੋ ਆਪਣੇ ਬੋਰੀਏ ਬਿਸਤਰੇ ਜਾਓ। ਹੁਣ ਇਹਨੂੰ ਇਸ ਗੱਲ ਨੂੰ ਆਧਾਰ ਬਣਾ ਕੇ ਅੱਜ ਫਿਰ ਮੀਡੀਆ ਪੂਰਾ ਉਹਨਾਂ ਦਾ ਭਰਿਆ ਹੋਇਆ, ਦਾ ਹਿੰਦੂ, PTI, ਦੂਜੇ ਤੀਜੇ ਉਹ ਸਾਰੇ ਦੇ ਥੱਲੇ ਕਿ ਵੀ ਇਹ ਜਿਹੜਾ ਉਹਨਾਂ ਨੇ ਧਮਕੀ ਦੇ ਦਿੱਤੀ, ਉਹ ਫਿਰ ਚੀਕਾਂ ਮਾਰ ਰਿਹਾ ਕਿ ਮੈਨੂੰ ਹੋਰ ਧਮਕੀ ਦੇ ਦਿੱਤੀ, ਫਲਾਣਾ ਕਰ।
ਹੁਣ ਇਸੇ ਪੀਰੀਅਡ 'ਚ ਇਹਨਾਂ ਦਾ ਇੱਥੇ ਇਹ ਚੰਦਰਾ ਦਾ ਜੋ ਕਰ ਰਿਹਾ ਹੈ ਉਹ ਜ਼ਾਹਰ ਹੈ ਇਹ ਸਾਰੇ ਕੋਆਰਡੀਨੇਟ ਕਰ ਰਹੇ ਨੇ ਹਿੰਦੂ ਤੋਂ ਵੀ, ਇੱਥੋਂ ਦੇ ਵੀ ਹਿੰਦੂ ਫਾਊਂਡੇਸ਼ਨ ਕੈਲੀਫੋਰਨੀਆ ਦੀ ਦੂਜੀ, ਲੇਕਿਨ ਉਹਨਾਂ ਦੀ ਫੋਰਨ ਅਫੇਅਰਸ ਦੀ ਮਿਨਿਸਟਰੀ ਦਾ ਤੁਸੀਂ ਵਰਤਾਰਾ ਦੇਖੋ। ਹੁਣ ਅਮਰੀਕਾ ਦੇ ਵਿੱਚ ਆਲਰੇਡੀ ਟਰੰਪ ਦੇ ਉੱਤੇ ਅਟੈਕ ਹੋਇਆ, ਨਤੀਜਾ ਫੌਰਨ ਜਿਹੜਾ ਵਿਦਿਨ ਅ ਵੀਕ ਜਾਂ 10 ਡੇਜ਼ ਹੀਅਰਿੰਗ ਹੋਈ ਕਾਂਗਰੈਸ਼ਨਲ, ਜਿਹੜੀ ਸਿਕਿਉਰਿਟੀ ਇੰਚਾਰਜ BBC ਜਿਹੜੀ ਕਿ ਓਵਰਆਲ ਪ੍ਰੈਜ਼ੀਡੈਂਸ਼ੀਅਲ ਸਿਕਿਉਰਿਟੀ ਜਿਹਦੇ ਵਿੱਚ ਕੈਂਡੀਡੇਟ ਵੀ ਸ਼ਾਮਲ ਹੁੰਦੇ ਨੇ, ਜਿਹੜੇ ਨੋਮੀਨੇਸ਼ਨ 'ਚ ਆ ਜਾਂਦੇ ਨੇ ਉਹਨਾਂ ਨੂੰ ਉਵੇਂ ਹੀ ਜਿਹੜਾ ਉਹ ਸਿਕਿਉਰਿਟੀ ਕਵਰ ਦਿੱਤਾ ਜਾਂਦਾ ਜਿਵੇਂ ਪ੍ਰੈਜ਼ੀਡੈਂਟ ਦਾ ਹੁੰਦਾ, ਉਹਨੂੰ ਰਿਜ਼ਾਈਨ ਕਰਨਾ ਪਿਆ, ਇੰਨਾ ਗ੍ਰਿਲ ਕੀਤਾ ਗਿਆ। ਹੁਣ ਕਿਉਂਕਿ ਜਸਟਿਨ ਟਰੂਡੋ ਵੀ ਇਸ ਵੇਲੇ ਕੈਨੇਡਾ ਦੇ ਵਿੱਚ ਉਸ ਕਿਸਮ ਦਾ ਜਿਹੜਾ ਇੱਕ ਤਬਕਾ, ਜਿਹੜੇ ਕੋਈ ਰਾਈਟ ਵਿੰਗਰ ਨੇ, ਕੋਈ ਅਦਰਵਾਈਜ਼ ਨੇ, ਸੋ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਕੋਈ 2 ਬੰਦਿਆਂ ਨੇ ਮਾਰ ਦੇਣ ਦੀ, ਜਾਨੋਂ ਮਾਰਨ ਦੀ ਧਮਕੀ ਦਿੱਤੀ, ਉਹ ਟਰੇਸ ਕਰ ਲਿਆ ਉਹਨਾਂ ਨੇ, ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਨੇ, ਤੇ ਉਹਨਾਂ ਦੇ ਖਿਲਾਫ ਜਿਹੜਾ ਉਹ ਕੇਸ ਰਜਿਸਟਰ ਕੀਤਾ ਹੈ। ਹੁਣ ਜੇ ਤੁਸੀਂ ਡੈਮੋਕ੍ਰੈਟਿਕ ਵੈਲਿਊਜ਼ ਤੇ ਹੋਵੋ ਜਾਂ ਦੂਸਰੇ ਹੋਵੋ ਤੇ ਤੁਸੀਂ ਰਾਦਰ ਸਿੰਪਥੀ ਕਰੋਗੇ, ਕਿਉਂਕਿ ਉਹ ਆਲਰੇਡੀ ਇੱਕ ਪ੍ਰੈਜ਼ੀਡੈਂਟ ਇੱਥੇ ਇਸ ਹਮਲੇ ਦਾ ਪ੍ਰੈਜ਼ੀਡੈਂਟ ਜਿਹੜਾ ਉਮੀਦਵਾਰ ਹੈ ਉਹ ਸ਼ਿਕਾਰ ਹੋਇਆ, ਐਕਸ ਪ੍ਰੈਜ਼ੀਡੈਂਟ, ਤੇ ਦੂਸਰੇ ਪਾਸੇ ਇਹ ਧਮਕੀ ਹੈ। ਪਰ ਇੰਡੀਆ ਆਪਣੀ ਗੰਦੀ ਖੇਡ ਨੂੰ, ਜੋ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਨਾਲ ਔਰ ਜੋ ਕੈਨੇਡਾ ਦੇ ਵਿੱਚ ਰਿਪਦਮਨ ਸਿੰਘ ਮਲਕ ਜਿਹੜੇ ਜਿਹਨੂੰ ਵਰਤਿਆ ਔਰ ਡੰਪ ਕੀਤਾ, ਉਹਦੇ 'ਚ ਕੀਤਾ, ਉਹ ਈਵਨ ਕੈਨੇਡਾ ਦੇ ਉੱਤੇ ਤੰਜ਼ ਕੱਸ ਰਿਹਾ। ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੈ ਰਣਧੀਰ ਜੈਸਵਾਲ, ਉਹਨੂੰ ਜਦੋਂ ਪੁੱਛਿਆ ਗਿਆ ਕਿ ਜੀ ਦੇਖੋ 2 ਬੰਦਿਆਂ ਨੂੰ ਚਾਰਜ ਕੀਤਾ ਗਿਆ ਜਿਨ੍ਹਾਂ ਨੇ ਜਸਟਿਨ ਟਰੂਡੋ ਨੂੰ ਧਮਕੀ ਦਿੱਤੀ, ਪਰ ਜਿਹੜੇ ਖਾਲਿਸਤਾਨੀ ਧਮਕੀਆਂ ਦੇ ਰਹੇ ਨੇ ਇੰਡੀਅਨ ਲੀਡਰਸ ਡਿਪਲੋਮੈਟਸ ਨੂੰ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਹੁਣ ਉਹਦੇ ਜੋ ਖਬਰ ਹੀ ਉਹਨਾਂ ਨੇ ਬਣਾਈ, ਐਕਸਪੋਜ਼ਸ ਡਬਲ ਸਟੈਂਡਰਡਸ ਇੰਡੀਆ ਔਨ ਕੈਨੇਡਾ ਚਾਰਜਿੰਗ 2 persons ਫॉर ਆਨਲਾਈਨ ਥ੍ਰੈਟਸ ਅਗੇਂਸਟ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ। ਇਹ ਜੈਸਵਾਲ ਕਹਿੰਦਾ ਕਿ ਜੀ ਅਸੀਂ ਇਹ ਰਿਪੋਰਟਾਂ ਦੇਖੀਆਂ ਨੇ, ਜਦੋਂ ਕੋਈ ਜਮਹੂਰੀਅਤ ਦੋਹਰਾ ਮਾਪਦੰਡ ਅਪਣਾਉਂਦੀ ਹੈ ਫਿਰ ਉੱਥੇ ਰੂਲ ਆਫ ਲਾਅ ਜਾਂ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਨਹੀਂ ਹੁੰਦੀ, ਇਹ ਆਪਣੇ ਦੋਹਰੇ ਮਾਪਦੰਡ ਨੂੰ ਜਿਹੜਾ ਹੈ ਉਹ ਦਿਖਾ ਰਹੀਆਂ ਹੁੰਦੀਆਂ। ਮਤਲਬ ਇਹ ਹੈ ਕਿ ਕੈਨੇਡਾ 'ਚ ਕੋਈ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਨਹੀਂ ਹੈ ਕਿ ਜੀ ਖਾਲਿਸਤਾਨੀ ਆਪਣੀ ਗੱਲ ਕਹਿ ਸਕਦੇ ਨੇ, ਜਾਂ ਕੋਈ ਰੂਲ ਆਫ ਲਾਅ ਦੇ ਥੱਲੇ ਨਹੀਂ ਹੈ। ਇਹ ਦੋਹਰਾ ਮਾਪਦੰਡ ਹੈ ਕਿ ਦੇਖੋ ਜੀ ਆਪਣੇ ਤੇ ਹਮਲਾ ਹੋਇਆ ਤਾਂ ਹੁਣ ਕੇਸ ਹੋ ਗਿਆ। ਪਹਿਲੀ ਗੱਲ ਕਿ ਅਜੇ ਤੱਕ ਵੀ ਕਿਸੇ ਕੈਨੇਡੀਅਨ ਸਿੱਖ ਨੇ, ਕਿਸੇ ਕੈਨੇਡੀਅਨ ਸਿੱਖ ਜਥੇਬੰਦੀ ਨੇ, ਕਿਸੇ ਇੰਡੀਅਨ ਲੀਡਰ, ਕਿਸੇ ਇੰਡੀਅਨ ਡਿਪਲੋਮੈਟ, ਕਿਸੇ ਦੂਜੇ ਦੇ ਖਿਲਾਫ ਹਿੰਸਕ ਕਾਰਵਾਈ ਦਾ ਸੱਦਾ ਨਹੀਂ ਦਿੱਤਾ, ਕੋਈ ਧਮਕੀ ਨਹੀਂ ਦਿੱਤੀ, ਔਰ ਇਹ ਮੋਸਟ ਪ੍ਰੋਟੈਕਟਡ ਲੋਕ ਨੇ। ਇਸ ਦੇ ਉਲਟ ਇੰਡੀਅਨ ਏਜੰਸੀਆਂ ਨੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ। ਈਵਨ ਜਿਹੜਾ ਮੁੱਖ ਪੋਲੀਟੀਕਲ ਪਾਰਟੀ ਹੈ ਉਹਨਾਂ ਦੀ NDP, ਉਹਨਾਂ ਦੇ ਲੀਡਰ ਜਗਦੀਪ ਸਿੰਘ ਨੂੰ ਇਸ ਲੈਵਲ ਦੀ ਥ੍ਰੈਟ ਸੀ ਕਿ ਵੀ ਕੈਨੇਡੀਅਨ ਏਜੰਸੀਆਂ ਨੇ ਜਿਹੜਾ ਆਪਣਾ ਸਿਕਿਉਰਿਟੀ ਕਵਰ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਉਹਦੇ ਦੇ ਦੁਆਲੇ ਲੈ ਆਂਦਾ, ਔਰ ਕਿੰਨਿਆਂ ਹੋਰਨਾਂ ਨੂੰ ਜਿਹੜਾ ਡਿਊਟੀ ਟੂ ਵਾਰਨ ਜਿਹੜਾ ਉਹਦੇ ਥੱਲੇ ਦੱਸਿਆ ਗਿਆ ਕਿ ਤੁਹਾਡੀ ਜਾਨ ਨੂੰ ਖਤਰਾ ਹੈ। ਹੁਣ ਇਸ ਹੱਦ ਤੱਕ ਜਿਹੜੀ, ਔਰ ਇਹ ਕੈਨੇਡਾ ਨੂੰ ਜਿਹੜੇ ਡਬਲ ਸਟੈਂਡਰਡ ਜਾਂ ਦੋਹਰੇ ਮਾਪਦੰਡ ਦਾ ਜਿਹੜਾ ਉਹ ਤਾਨਾ ਮਾਰ ਰਹੇ ਨੇ, ਇਹਨਾਂ ਦਾ ਤਾਂ ਕੋਈ ਮਾਪਦੰਡ ਹੀ ਕੀ ਹੈ, ਇਹ ਤਾਂ ਹੈ ਹੀ ਝੂਠਿਆਂ ਦਾ ਲਾਣਾ, ਬੇਈਮਾਨ, ਕਰਪਟ, ਝੂਠੇ ਸਿਰੇ ਦੇ ਜਿਹੜੇ ਨੇ, ਉਹ ਕੋਈ ਕਦਰਾਂ ਕੀਮਤਾਂ ਨਹੀਂ ਹੈ, ਕਰਪਟ ਉੱਤੋਂ ਥੱਲੇ ਤੱਕ, ਔਰ ਆਪਣੇ ਆਪ ਨੂੰ ਜਮਹੂਰੀਅਤ ਦੇ ਝੰਡੇ ਦੇ ਵਿੱਚ ਲਪੇਟਿਆ ਹੋਇਆ, ਔਰ ਉਹ ਨਿਕਲ ਰਿਹਾ ਇਹਨਾਂ ਦਾ ਹੌਲੀ ਹੌਲੀ ਜਿਹੜੇ ਨੇ ਉਹ ਬਾਹਰ ਨਿਕਲ ਰਹੇ ਨੇ। ਪਰ ਇੱਕ ਪਾਸੇ ਉਹ ਜਿਵੇਂ ਡਾਕਟਰ ਅੰਬੇਦਕਰ ਦੇ ਕਹਿਣ ਮੁਤਾਬਕ ਜਦੋਂ ਇਹਨਾਂ ਨੂੰ ਤਕਲੀਫ ਹੋਏ ਤਾਂ ਸਾਨੂੰ ਜਿਹੜਾ ਉਹ ਤਸੱਲੀ ਵੀ ਹੁੰਦੀ ਹੈ ਕਿ ਵੀ ਇਹ ਕਿਵੇਂ ਤਿਲ ਮਿਲਾ ਰਹੇ ਨੇ। ਪਰ ਇਸ ਸਾਰੇ ਤੋਂ ਲੱਗਦਾ ਹੈ ਕਿ ਭਾਈ ਇਹਨਾਂ ਨੇ ਆਪਣਾ ਇਹ ਝੂਠ, ਚਾਹੀਦਾ ਤਾਂ ਇਹ ਸੀ ਕਿ ਵੰਸ ਕੈਨੇਡਾ ਨੇ ਜਦੋਂ ਇਹਨਾਂ ਨੂੰ ਫੜ ਲਿਆ, ਇਹਨਾਂ ਦਾ ਗੁਨਾਹ ਫੜਿਆ ਗਿਆ, ਤੇ ਇਹ ਉਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦੇ, ਫਿਊਚਰ ਦੇ ਲਈ ਤੋਬਾ ਕਰਦੇ, ਅਮਰੀਕਾ ਦੇ ਸਾਹਮਣੇ ਅੱਖ ਨਹੀਂ ਚੁੱਕਦੇ, ਤੇ ਕੈਨੇਡਾ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਧਮਕਾ ਕੇ ਉਹ ਆਪਣੀ ਜਿਹੜੀ ਡੋਮੈਸਟਿਕ ਕਰਾਊਡ ਹੈ, ਉਹ ਗੋਬਰ ਆਰੀਆ ਵਰਗੇ ਲੋਕ ਜਾਂ ਦੂਜੇ ਜਿਹੜੇ ਝੂਠੇ ਜੇ ਉਹਨਾਂ ਦੇ ਸ਼ਾਮ ਨੂੰ ਬਹਿ ਕੇ ਜਾਲੀ ਜਿਹੀਆਂ ਮੁੱਛਾਂ ਦੇ ਉੱਤੇ ਹੱਥ ਫੇਰਦੇ ਨੇ ਕਿ ਵੀ ਉਹਨਾਂ ਨੂੰ ਅਸੀਂ ਕੋਈ ਮੈਟੀਰੀਅਲ ਪ੍ਰੋਵਾਈਡ ਕਰ ਰਹੇ ਹਾਂ ਔਰ ਸਿੱਖਾਂ ਨੂੰ ਧਮਕਾ ਰਹੇ। ਹੁਣ ਇਹ ਭੁੱਲ ਜਾਣ ਇਸ ਕਿਸਮ ਦੇ ਹਰਬੇ
ਪਹਿਲੀਆਂ ਹਕੂਮਤਾਂ ਨੇ ਵੀ ਬਥੇਰੇ ਅਪਣਾਏ ਸੀ ਇਸ ਕਿਸਮ ਦਾ। ਇਸੇ ਹੀ ਕੈਨੇਡਾ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦੇ ਵੇਲੇ ਜਿਸ ਕਿਸਮ ਦਾ ਹੌਪਕਿੰਸਨ ਵਰਗੇ ਲੋਕ ਦੂਜੇ ਜਿਨ੍ਹਾਂ ਨੇ ਜਿਹੜਾ ਸਿੱਖਾਂ ਦੇ ਵਿੱਚ ਵੜ ਕੇ ਵੀ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ, ਰੌਸ ਸਟਰੀਟ ਗੁਰਦੁਆਰਾ ਸਾਹਿਬ 'ਚ ਗੋਲੀ ਚਲਵਾਈ, ਫਿਰ ਉਹਦਾ ਜਵਾਬ ਦੇਣ ਵਾਲੇ ਵੀ ਨਿਕਲ ਆਉਂਦੇ ਹੁੰਦੇ ਨੇ। ਹਾਲ ਦੀ ਘੜੀ ਅਸੀਂ ਸਮਝਦੇ ਹਾਂ ਵੀ ਕੈਨੇਡੀਅਨ ਸਿੱਖ ਬੜੇ ਰੈਸਟ੍ਰਿਕਟ ਦੇ ਨਾਲ ਜ਼ਬਤ ਦੇ ਵਿੱਚ ਰਹਿੰਦੇ ਆ, ਵੈਲ ਵਿਦਨ ਦਾ ਲਾਅ ਆਪਰੇਟ ਕਰ ਰਹੇ ਨੇ, ਔਰ ਇਹ ਆਉਣ ਵਾਲੇ ਪੀਰੀਅਡ 'ਚ ਕੋਈ ਨਾ ਕੋਈ ਸ਼ਰਾਰਤ ਕਰ ਸਕਦੇ ਨੇ। ਧਮਕੀਆਂ ਵੀ ਜਿਵੇਂ ਆਪਣੇ ਆਪ ਨੂੰ ਹੀ ਧਮਕੀਆਂ ਖੁਦ ਨੂੰ ਦੇ ਰਹੇ ਨੇ, ਇਹਨਾਂ ਤੋਂ ਜਿਹੜਾ ਖਬਰਦਾਰ ਹੋਣ ਦੀ ਲੋੜ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।